ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 1300 AM ਫ੍ਰਿਜ਼ਨੋ 1350 AM ਬੇਕਰਸਫੀਲਡ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਸਟੇਸ਼ਨ ਹੈਗੇ ਆ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 23 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾ ਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਬਿੰਦਰ ਧਾਲੀਵਾਲ, ਇਹ ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲੀ ਖਬਰ ਜਿਹੜੀ ਇਹ ਆ ਰਹੀ ਆ, ਬੋਇੰਗ ਜਿਹੜਾ ਜਹਾਜ਼ ਹੈਗੇ ਆ ਉਹਨਾਂ ਦਾ ਜਿਹੜਾ CEO ਆ ਡੈਨਿਸ ਮੁਲਨਬਰਗ, ਉਹ ਜਿਹੜਾ ਆ ਹੁਣ ਸਟੈਪ ਡਾਊਨ ਕਰ ਰਿਹਾ। ਉਹ ਆਪਣੀ ਜੋਬ ਜਿਹੜੀ ਆ ਉਹ ਤੋਂ ਅਸਤੀਫਾ ਦੇ ਰਿਹਾ ਹੈਗਾ ਆ। ਸੋ ਤੈਨੂੰ ਯਾਦ ਹੋਊਗਾ ਕਿ ਬੋਇੰਗ ਦੇ ਜਿਹੜੇ 2 ਜਹਾਜ਼ ਆ 737 ਮੈਕਸ ਏਅਰਪਲੇਨ, ਉਹ ਕਰੈਸ਼ ਵੀ ਹੋਏ ਸੀ। ਉਹਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਇਸ਼ੂਜ਼ ਸੀਗੇ। ਅਤੇ ਜਿਹੜਾ ਚੇਅਰਮੈਨ ਡੇਵਿਡ ਕਹੂਨ ਆ, ਉਹ ਹੁਣ ਜਿਹੜਾ CEO ਆ ਬੋਇੰਗ ਦਾ ਜਨਵਰੀ 13, 2020 ਤੋਂ ਆਪਣੀ ਜਿਹੜੀ ਪੋਜੀਸ਼ਨ ਆ ਉਹ ਐਜ਼ ਏ CEO ਲੈ ਲੈਣਗੇ। ਬਿਲਕੁਲ। ਪਿਛਲੇ ਸਾਲ ਦੇ ਵਿੱਚ ਬੋਇੰਗ, ਇਸੇ ਸਾਲ ਦੇ ਵਿੱਚ ਹੀ ਕਹਿ ਸਕਦੇ ਹਾਂ ਵੀ ਇਸ ਪੂਰੇ ਸਾਲ ਦੇ ਵਿੱਚ ਕਾਫੀ ਜ਼ਿਆਦਾ ਜਿੱਦਾਂ ਜਹਾਜ਼ ਦੇ ਵਿੱਚ ਟਰਬੂਲੈਂਸ ਆਉਂਦੀ ਹੈ, ਇਹਨਾਂ ਨਾਲ ਬੋਇੰਗ ਦਾ ਪੂਰੀ ਕੰਪਨੀ ਕਾਫੀ ਟਰਬੂਲੈਂਸ ਦੇ ਵਿੱਚੋਂ ਜਿਹੜੀ ਉਹ ਲੰਘੀ ਆ। ਅਤੇ ਇਸ ਦੇ ਕਰਕੇ ਜਿਹੜਾ 55 ਸਾਲਾਂ ਦਾ ਜਿਹੜਾ ਮੁਲਨਬਰਗ ਹੈਗਾ ਆ, ਉਹ ਹੁਣ ਇੱਥੋਂ ਜਿਹੜਾ ਜਾ ਰਿਹਾ। ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਏਰੋ ਸਪੇਸ ਕੰਪਨੀ ਜਿਹੜੀ ਹੈਗੀ ਆ, ਅਤੇ ਇਹ 2015 ਤੋਂ ਜਿਹੜਾ CEO ਦੇ ਅਹੁਦੇ ਦੇ ਉੱਤੇ ਸੀਗਾ। ਜਿੱਦਾਂ ਤੁਸੀਂ ਵੀ ਹਰਜੋਤ ਸਿੰਘ ਜੀ ਜ਼ਿਕਰ ਕੀਤਾ, ਬੋਇੰਗ ਦਾ ਜਿਹੜਾ 737 ਮੈਕਸ ਜਹਾਜ਼ ਆ ਉਸ ਦੇ ਵਿੱਚ ਕਈ ਤਰੀਕੇ ਦੀਆਂ ਤਕਨੀਕੀ ਜਿਹੜੀਆਂ ਖਾਮੀਆਂ, ਜਿਹੜੀਆਂ ਪ੍ਰੋਬਲਮਸ, ਅਤੇ ਉਹਨਾਂ ਨੂੰ ਅਣਦੇਖਿਆ ਕਰਨਾ, ਜਿਸ ਦੇ ਕਰਕੇ 2 ਵੱਡੇ ਹਾਦਸੇ ਵਾਪਰਨੇ, ਜਿਹਦੇ ਵਿੱਚ 300 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋਣੀਆਂ। ਇਹ ਸਾਰੀਆਂ ਚੀਜ਼ਾਂ ਦੇ ਕਾਰਨ ਕਰਕੇ ਹੀ ਜਿਹੜਾ CEO ਆ ਬੋਇੰਗ ਦਾ ਉਹ ਲਾਂਭੇ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਜਿਹੜੀ ਜੁੜੀ ਹੋਈ ਖਬਰ ਇਹ ਵੀ ਹੈਗੀ ਆ, ਜਿਹੜਾ FAA ਆ ਉਹ ਕਹਿੰਦੇ ਆ ਵੀ ਜਿਹੜਾ ਬੋਇੰਗ ਨੇ ਇਸ ਨੂੰ ਬਾਹਰ ਦਾ ਰਸਤਾ ਇਸ ਕਰਕੇ ਵੀ ਜਿਹੜਾ ਉਹ ਦਿਖਾਇਆ ਆ ਵੀ ਜਿਹੜਾ 737 ਮੈਕਸ ਜਹਾਜ਼ ਆ ਉਸ ਨੂੰ ਸਰਟੀਫਾਈਡ FAA ਦੇ ਦੁਆਰਾ ਜਿਹੜਾ ਸਰਟੀਫਾਈਡ ਕਰਨ ਦੇ ਲਈ ਕਹਿੰਦੇ ਵੀ ਉਹ FAA ਨੇ ਕਿਹਾ ਸੀਗਾ ਵੀ ਤੁਹਾਨੂੰ ਇਸ ਬੰਦੇ ਨੂੰ ਲਾਂਭੇ ਕਰਨਾ ਪੈਣਾ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਕੋਲੋਂ ਜਿਹੜਾ ਮਨਜ਼ੂਰਸ਼ੁਦਾ ਹੋਣ ਦੇ ਲਈ ਇਸ ਮੁੜ ਕੇ ਜਹਾਜ਼ ਨੂੰ। ਸੋ CNBC ਦੇ ਜਿਹੜੇ ਜਿਮ ਕ੍ਰੇਮਰ ਆ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਉਹ ਕੀਤਾ ਆ, ਅਤੇ ਕਹਿੰਦੇ ਵੀ ਉਹਨਾਂ ਨੇ ਜਿਹੜਾ ਦੱਸਿਆ ਵੀ FAA ਨੇ ਬਿਲਕੁਲ ਵੱਡੀਆਂ ਅੜਿੱਕਾਂ ਅੜਿੱਕੇ ਜਿਹੜੇ ਉਡਾਏ ਸੀਗੇ ਵੀ ਜਿੰਨੀ ਦੇਰ ਤੱਕ ਇਹ ਬੰਦਾ ਤੁਹਾਡਾ CEO ਹੈਗਾ ਆ, ਅਸੀਂ ਤੁਹਾਡੇ ਜਹਾਜ਼ ਨੂੰ ਜਿਹੜਾ ਸਰਟੀਫਾਈ ਆ ਉਹ ਨਹੀਂ ਕਰਾਂਗੇ। ਬੀਤੇ ਦਿਨਾਂ ਦੇ ਵਿੱਚ ਕੁਝ ਹਫ਼ਤਿਆਂ ਦੇ ਪਹਿਲਾਂ ਵੀ ਜਿਹੜੀ ਇਹ ਖਬਰ ਆਈ ਸੀ ਵੀ ਬੋਇੰਗ ਦੇ ਦੁਆਰਾ ਜਿਹੜਾ 737 ਮੈਕਸ ਜਹਾਜ਼ ਆ ਉਸ ਦੀ ਜਿਹੜੀ ਬਣਾਉਣ ਦੀ ਉਸ ਨੂੰ ਰੋਕ ਦਿੱਤਾ ਗਿਆ ਸੀਗਾ ਕੁਛ ਚਿਰ ਦੇ ਲਈ। ਸੋ ਇੱਕ ਲੱਗਦਾ ਹੀ ਸੀਗਾ ਹਰਜੋਤ ਸਿੰਘ ਜੀ ਕੁਛ ਨਾ ਕੁਛ ਵੱਡਾ ਜਿਹੜਾ ਆ ਉਹ ਵਾਪਰਨਾ ਹੀ ਹੈ। ਬੜੇ ਚਿਰ ਤੋਂ ਟਰਾਈ ਜਿਹੜੇ ਉਹ ਕਰ ਰਹੇ ਸੀਗੇ ਵੀ ਇਸ ਚੀਜ਼ ਦੇ ਕਰਕੇ ਜਿਹੜਾ ਉਹ ਬਚਾਅ ਹੋ ਸਕੇ, ਪਰ ਇਨ ਦੀ ਐਂਡ ਜਿਹੜਾ CEO ਜਿਹੜਾ ਆ ਉਸ ਦਾ ਕਹਿ ਲਓ ਵੀ ਬੜੀ ਜਿਹੜੀ ਉਹ ਲੈ ਲਈ ਗਈ ਆ ਜੀ। ਸੋ ਇਹਦੇ ਸੰਬੰਧ ਦੇ ਵਿੱਚ ਬੋਇੰਗ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਨਵੇਂ CEO ਹੈਗੇ ਆ ਉਹਦੀ ਲੀਡਰਸ਼ਿਪ ਦੇ ਅੰਡਰ ਜਿਹੜਾ ਬੋਇੰਗ ਆ ਉਹ ਕੰਪਨੀ ਜਿਹੜੀ ਆ ਇਹ ਕਮਿਟਮੈਂਟ ਕਰਦੀ ਹੈਗੀ ਆ ਵੀ ਅਸੀਂ ਪੂਰੀ ਤਰ੍ਹਾਂ ਪਾਰਦਰਸ਼ੀ ਨਾਲ ਜਿਹੜਾ FFA ਦੇ ਨਾਲ ਅਤੇ ਕਮਿਊਨੀਕੇਸ਼ਨ ਕਰਾਂਗੇ, ਅਤੇ ਨਾਲ ਦੀ ਨਾਲ ਜਿਹੜੇ ਗਲੋਬਲ ਰੈਗੂਲੇਟਰਸ ਹੈਗੇ ਆ
ਤੇ ਜਿਹੜੇ ਉਹਨਾਂ ਦੇ ਗਾਹਕ ਹੈਗੇ ਕਸਟਮਰਸ ਉਹਨਾਂ ਦੇ ਨਾਲ ਪੂਰਾ ਜਿਹੜੀ ਆ ਪਾਰਦਰਸ਼ੀ ਰੱਖਾਂਗੇ। ਜੀ ਤੇ ਬੋਇੰਗ ਦਾ ਜਿਹੜਾ ਸਟਾਕ ਆ ਉਹ 3% ਅੱਜ ਸਵੇਰੇ ਜਿਹੜਾ ਉੱਪਰ ਚਲਾ ਗਿਆ ਹੈਗਾ ਆ। ਤੇ ਜਿਹੜੇ ਨਵੇਂ ਆ ਰਹੇ CEO ਕਹੂਨ ਹੈਗੇ ਆ ਉਹਨਾਂ ਨੇ ਬੋਇੰਗ ਦੇ ਐਜ਼ ਏ ਬੋਰਡ ਆਫ ਡਾਇਰੈਕਟਰ 2009 ਤੋਂ ਉਹ ਕੰਮ ਕਰ ਰਹੇ ਹੈਗੇ ਆ। ਜੀ ਬਿਲਕੁਲ। ਸੋ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਸਾਊਦੀ ਅਰੇਬੀਆ ਤੋਂ ਇਹ ਖਬਰ ਆ ਰਹੀ ਆ। ਵਾਸ਼ਿੰਗਟਨ ਪੋਸਟ ਦਾ ਜਿਹੜਾ ਐਡੀਟੋਰੀਅਲ ਇੱਕ ਜਿਹੜਾ ਜਰਨਲਿਸਟ ਆਪਣਾ ਜਿਹੜਾ ਓਪੀਨੀਅਨ ਆਰਟੀਕਲਸ ਵੀ ਜਿਹੜਾ ਉਸ ਦੇ ਵਿੱਚ ਉਹ ਛਾਪਦਾ ਸੀਗਾ ਅਤੇ ਸਾਊਦੀ ਅਰੇਬੀਆ ਦੇ ਕਾਫੀ ਖਿਲਾਫ ਉਸ ਦੀਆਂ ਜਿਹੜੀਆਂ ਗੱਲਾਂ ਆ ਉੱਥੇ ਸੁਣਨ ਨੂੰ ਮਿਲਦੀਆਂ ਸੀਗੀਆਂ, ਜੋ ਕੁਛ ਉੱਥੇ ਤਸ਼ੱਦਦ ਵਗੈਰਾ ਜਿਹੜੇ ਉਹ ਚੱਲ ਰਹੇ ਸੀ। ਅਤੇ ਬਾਅਦ ਦੇ ਵਿੱਚ ਜਮਾਲ ਜਿਹੜਾ ਖਸ਼ੋਗੀ ਆ ਉਸ ਦੀ ਖੁਦ ਨੂੰ ਜਿਹੜਾ ਟੋਟੇ ਕਰਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ। ਸਾਊਦੀ ਅਰੇਬੀਆ ਦੀ ਜਿਹੜੀ ਟਰਕੀ ਦੇ ਵਿੱਚ ਅੰਬੈਸੀ ਆ ਉਸ ਦੇ ਵਿੱਚ ਉਸ ਮਾਮਲੇ ਦੇ ਵਿੱਚ ਸਾਊਦੀ ਅਰੇਬੀਆ ਨੇ ਜਿਹੜਾ ਟਰਾਇਲ ਵੀ ਚਲਾਇਆ, ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਅਤੇ ਕਹਿੰਦੇ ਸਾਊਦੀ ਅਰੇਬੀਆ ਕਹਿ ਰਿਹਾ ਆ ਵੀ 5 ਜਾਣਿਆਂ ਨੂੰ ਜਮਾਲ ਖਸ਼ੋਗੀ ਦੀ ਮੌਤ ਦੇ ਜਿਹੜੀ ਆ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ ਅਤੇ 5 ਨੂੰ ਜਿਹੜੀ ਆ ਉਹ ਜਿਹੜੀ ਮੌਤ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਗਈ ਆ। ਸਾਊਦੀ ਕੌਂਸੂਲੇਟ ਦੇ ਵਿੱਚ ਜਿਹੜਾ ਇਸਤਾਨਬੁਲ ਦੇ ਵਿੱਚ ਸੀਗਾ ਉੱਥੇ ਇਹ ਘਟਨਾ ਜਿਹੜੀ ਪਿਛਲੇ ਸਾਲ ਹਰਜੋਤ ਸਿੰਘ ਜੀ ਇਹ ਵਾਪਰੀ ਸੀ ਅਤੇ 2018 ਅਕਤੂਬਰ ਦੇ ਵਿੱਚ ਇਸ ਨੂੰ ਜਿਹੜਾ ਮਾਰਿਆ ਗਿਆ ਸੀ। ਵੈਸੇ ਇੱਦਾਂ ਲੱਗਦਾ ਆ ਵੀ ਇੰਨਾ ਸਮਾਂ ਨਹੀਂ ਹੋਇਆ, ਪਰ ਕਾਫੀ ਜ਼ਿਆਦਾ ਸਮਾਂ ਜਿਹੜਾ ਉਹ ਲੰਘ ਚੁੱਕਾ ਹੋਇਆ ਆ। ਅਤੇ ਇਸ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਗੱਲ ਇਹ ਆ ਵੀ ਸਾਊਦੀ ਅਰੇਬੀਆ ਨੇ ਕਿਸੇ ਤਰੀਕੇ ਦੀ ਜਿਹੜੀ ਪਾਰਦਰਸ਼ਤਾ ਜਿਹੜੀ ਉਹ ਰੱਖੀ ਨਹੀਂ ਆ। ਕਿਹਨੂੰ ਗ੍ਰਿਫਤਾਰ ਕੀਤਾ ਆ, ਕਿਹੜੇ ਲੋਕਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਆ, ਇਸ ਦੇ ਬਾਰੇ ਵੀ ਜਿਹੜਾ ਕੁਛ ਵੀ ਜਾਣਕਾਰੀ ਨਹੀਂ ਹੈਗੀ ਅਤੇ ਬੜਾ ਸੀਕ੍ਰੇਟਲੀ ਜਿਹੜਾ ਆ ਲੁਕ ਛਿਪ ਕੇ ਜਿਹੜਾ ਟਰਾਇਲ ਰਨ ਕਰਕੇ ਉਸ ਦੇ ਵਿੱਚ ਇਹਨਾਂ 5 ਲੋਕਾਂ ਨੂੰ ਸਜ਼ਾ ਜਿਹੜੀ ਉਹ ਹੁਣ ਮੌਤ ਦੀ ਸੁਣਾਈ ਗਈ ਹੋਈ ਆ। ਜੀ ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜਾ ਉੱਥੇ ਦਾ ਕਰਾਊਨ ਪ੍ਰਿੰਸ ਹੈਗਾ ਉਹਦੇ 'ਤੇ ਪੂਰੀ ਤਰ੍ਹਾਂ ਜਿਹੜੀ ਸ਼ੱਕ ਕੀਤੀ ਗਈ ਸੀਗੀ ਵੀ ਉਹ ਪੂਰੀ ਤਰ੍ਹਾਂ ਇਨਵੋਲਵ ਹੈਗਾ ਆ। ਐਡਮ ਕੂਗਲ ਜਿਹੜੇ ਮਿਡਲ ਈਸਟ ਦੇ ਰਿਸਰਚਰ ਹੈਗੇ ਆ, ਨਿਊਯਾਰਕ ਬੇਸਡ ਹਿਊਮਨ ਰਾਈਟਸ ਵਾਚ ਗਰੁੱਪ ਹੈਗਾ ਆ, ਉਹਨਾਂ ਨੇ ਟੈਕਸਟ ਮੈਸੇਜ ਦੇ ਨਾਲ ਹੀ ਮੰਡੇ ਦੱਸਿਆ ਵੀ ਇਹ ਜਿਹੜੀ ਆ ਉਹਨਾਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਪੂਰੀ ਤਰ੍ਹਾਂ ਜਿਹੜੀ ਜਮਾਲ ਖਸ਼ੋਗੀ ਦੇ ਜਿਹੜਾ ਕਤਲ ਹੋਇਆ ਉਹਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਸੀ। ਪਰ ਜਿਹੜਾ ਇਹ ਹੁਣ ਜਿਹੜਾ ਟਰਾਇਲ ਉਹਨੇ ਕੀਤਾ ਹੈਗਾ ਪੂਰਾ ਸੀਕ੍ਰੇਟ ਰੱਖਿਆ, ਕਿਹੜਾ ਬੰਦਾ ਇਨਵੋਲਵ ਹੋਇਆ, ਕਿ ਇਹਨੂੰ ਸਜ਼ਾ ਦੇਣੀ ਆ, ਇਹ ਕੋਈ ਇਹਦੇ ਬਾਰੇ ਜਿਹੜੀ ਆ ਗੱਲਬਾਤ ਨਹੀਂ ਹੈਗੀ। ਜੀ ਸਾਊਦੀ ਅਰੇਬੀਆ ਦਾ ਜਿਹੜਾ ਪਬਲਿਕ ਪ੍ਰੋਸੀਕਿਊਟਰ ਆ ਉਹਨਾਂ ਦਾ ਜਿਹੜਾ ਸਪੋਕਸਮੈਨ ਆ ਉਹਨਾਂ ਨੇ ਜਿਹੜਾ ਦੱਸਿਆ ਵੀ 5 ਜਾਣਿਆਂ ਨੂੰ ਮੌਤ ਦੀ ਸਜ਼ਾ ਅਤੇ 3 ਹੋਰ ਜਾਣਿਆਂ ਨੂੰ ਜਿਹੜੀਆਂ ਉਹ ਵੱਖ-ਵੱਖ ਕੈਦਾਂ ਜਿਹੜੀਆਂ ਹੋਈਆਂ 24 ਸਾਲ ਤੱਕ ਦੀਆਂ ਹੋਈਆਂ ਆ। ਸੋ ਇਹ ਕਹਿੰਦੇ ਵੀ ਡੈਥ ਸੈਂਟੈਂਸਡ ਅਜੇ ਜਿਹੜੇ ਉੱਥੋਂ ਦੇ ਉਚਲੀ ਅਦਾਲਤ ਆ ਉੱਥੋਂ ਦੇ ਦੁਆਰਾ ਜਿਹੜਾ ਆ ਓਕੇ ਕਰਨੀ ਪਊਗੀ। ਜਦੋਂ ਓਕੇ ਹੋ ਜਾਊਗੀ ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਇਹਨਾਂ ਨੂੰ ਮੌਤ ਜਿਹੜੀ ਆ ਉਹਦੀ ਸਜ਼ਾ ਜਿਹੜੀ ਆ ਉਸ ਦਾ ਐਗਜ਼ੀਕਿਊਸ਼ਨ ਆ ਉਹ ਹੋਵੇਗੀ। ਇਸ ਸਾਲ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਜਿਹੜੀ ਅਮਰੀਕਾ ਦੀ ਖੂਫੀਆ ਏਜੰਸੀ CIA ਆ ਉਹਨਾਂ ਨੇ ਇਹ ਕਨਕਲੂਡ ਕੀਤਾ ਸੀ ਸਾਰੇ ਜਿਹੜੇ ਵੱਖ-ਵੱਖ ਤੱਥਾਂ ਨੂੰ ਜਿਹੜਾ ਉਹ ਪੜ੍ਹਦੇ ਹੋਏ ਦੇਖਦੇ ਹੋਏ ਵੀ ਜਿਹੜਾ ਜਮਾਲ ਖਸ਼ੋਗੀ ਆ ਉਸ ਦੀ ਅਸੈਸੀਨੇਸ਼ਨ, ਉਸ ਦੀ ਮੌਤ ਦਾ ਜਿਹੜਾ ਹੁਕਮ ਆ ਸਾਊਦੀ ਅਰੇਬੀਆ ਦਾ ਜਿਹੜਾ ਕਰਾਊਨ ਪ੍ਰਿੰਸ ਆ ਮੁਹੰਮਦ ਬਿਨ ਸਲਮਾਨ ਉਸ ਦੇ ਦੁਆਰਾ ਹੀ ਜਿਹੜਾ ਆ ਉਹ ਕੀਤਾ ਗਿਆ ਸੀਗਾ। ਸਾਊਦੀ ਅਰੇਬੀਆ ਨੇ ਜਿਹੜਾ ਹਰਜੋਤ ਸਿੰਘ ਜੀ ਇਸ ਚੀਜ਼ ਤੋਂ ਇਨਕਾਰ ਕੀਤਾ ਆ ਅਤੇ ਉਹਨਾਂ ਨੇ ਬਾਰ-ਬਾਰ ਇਹੀ ਦਾਅਵਾ ਕੀਤਾ ਆ ਵੀ ਮੁਹੰਮਦ ਬਿਨ ਸਲਮਾਨ ਕਰਾਊਨ ਪ੍ਰਿੰਸ ਆ ਉਸ ਨੂੰ ਇਸ ਦੀ ਮੌਤ ਦੇ ਬਾਰੇ ਜਿਹੜਾ ਕਿਸੇ ਵੀ ਪਲਾਟ ਦੇ ਬਾਰੇ ਕਿੱਦਾਂ ਉਹਨੂੰ ਮਾਰਨਾ ਸੀ, ਕਿਵੇਂ ਉਹ ਮਾਰਨ ਦੀ ਜਾਂ ਕੋਈ ਵਿਉਂਤਬੰਦੀ ਕੀਤੀ ਗਈ ਆ ਉਸ ਦੇ ਬਾਰੇ ਉਹਨੂੰ ਕੋਈ ਜਾਣਕਾਰੀ ਨਹੀਂ ਸੀਗੀ। ਹੁਣ ਦੇਖੋ ਹਰਜੋਤ ਸਿੰਘ ਜੀ ਅਮਰੀਕਾ ਦਾ ਇਸ ਸਾਰੇ ਮਾਮਲੇ ਹੋਣ ਤੋਂ ਬਾਅਦ ਦੇ ਵਿੱਚ ਵੀ ਇੱਕ ਵੱਡਾ ਜਿਹੜਾ ਆ ਮਿਲਟਰੀ ਕੰਟਰੈਕਟ ਆ ਉਹ ਸਾਊਦੀ ਅਰੇਬੀਆ ਦੇ ਨਾਲ ਹੋਇਆ ਆ ਜਿਸ ਦੇ ਵਿੱਚ $multi-billion ਦੇ ਜਿਹੜੇ ਹਥਿਆਰ ਆ ਅਮਰੀਕਾ ਨੇ ਸਾਊਦੀ ਅਰੇਬੀਆ ਨੂੰ ਉਹ ਵੇਚੇ ਨੇ। ਜੀ ਅਗਲੀ ਖਬਰ ਜਿਹੜੀ ਆ ਉਹ ਨਾਰਥ ਕੋਰੀਆ ਤੋਂ ਆ ਰਹੀ ਆ। ਨਾਰਥ ਕੋਰੀਆ ਵਾਲੇ ਕਹਿੰਦੇ ਹੋ ਸਕਦਾ ਵੀ ਇਸ ਵੀਕ ਜਿਹੜਾ ਆ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜੀ ਮਿਜ਼ਾਈਲ ਆ ਉਹਨੂੰ ਟੈਸਟ ਕਰਨ। ਕਹਿੰਦੇ ਵੀ ਅਸੀਂ ਜਿਹੜਾ ਆ ਕ੍ਰਿਸਮਸ ਗਿਫਟ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਦੇਵਾਂਗੇ ਅਤੇ US ਦੇ ਆਫੀਸ਼ੀਅਲ ਇਹ ਕਹਿੰਦੇ ਆ ਵੀ ਅਸੀਂ ਸਾਰੇ ਜਿਹੜੇ ਆ ਹਾਈ ਅਲਰਟ ਦੇ ਉੱਤੇ ਹੈਗੇ ਆ ਇਨ ਕੇਸ ਜੇ ਨਾਰਥ ਕੋਰੀਆ ਕਿਸੇ ਤਰ੍ਹਾਂ ਦੀ ਜਿਹੜੀ ਮਿਜ਼ਾਈਲ ਆ ਉਹ ਛੱਡਦਾ ਹੈਗਾ ਅਤੇ ਜਿਹੜੇ ਉਹਨਾਂ ਦੇ ਦੋਸਤ ਮੁਲਕ ਹੈਗੇ ਆ ਸਾਊਥ ਕੋਰੀਆ, ਜਪਾਨ, ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਉਹਦੇ ਸੰਬੰਧ ਦੇ ਵਿੱਚ ਜਿਹੜਾ USA ਆ ਉਹ ਪੂਰੀ ਤਰ੍ਹਾਂ ਤਿਆਰ ਆ। ਅਤੇ ਜੇ ਨਾਰਥ ਕੋਰੀਆ ਇੱਦਾਂ ਦੀ ਜਿਹੜੀ ਮਿਜ਼ਾਈਲ ਛੱਡਦਾ ਆ ਅਤੇ ਇਹਦਾ ਜਿਹੜਾ ਅਸਰ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਾਫੀ ਪਊਗਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ
ਜਿਹੜੀ ਆ ਖਿੱਚੋਤਾਣ ਦੋਨਾਂ ਮੁਲਕਾਂ 'ਚ ਚੱਲ ਰਹੀ ਸੀ। ਤੇ ਜਿਹੜਾ ਨਾਰਥ ਕੋਰੀਆ ਦਾ ਲੀਡਰ ਆ ਉਹ ਕਹਿੰਦਾ ਆ ਵੀ ਅਸੀਂ ਨੈਗੋਸ਼ੀਏਸ਼ਨ ਲਈ ਪੂਰੀ ਤਰ੍ਹਾਂ ਤਿਆਰ ਆ, ਪਰ US ਵੱਲੋਂ ਕੋਈ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਆ ਰਿਹਾ। ਜੀ ਬਿਲਕੁਲ ਇਹ ਹਰਜੋਤ ਸਿੰਘ ਜੀ ਦੱਸ ਜਾਈਏ ਵੀ ਰਾਸ਼ਟਰਪਤੀ ਟਰੰਪ ਨੇ ਜਦੋਂ ਤੋਂ ਉਹਨਾਂ ਨੇ ਅਹੁਦਾ ਸੰਭਿਆ ਰਾਸ਼ਟਰਪਤੀ ਦਾ 2016 ਦੇ ਵਿੱਚ ਜਿੱਤ ਤੋਂ ਬਾਅਦ 'ਚ 2 ਵਾਰੀ ਜਿਹੜੀਆਂ ਮੀਟਿੰਗਾਂ ਨਾਰਥ ਕੋਰੀਆ ਦੇ ਨਾਲ ਜਿਹੜਾ ਉਹ ਕਰ ਚੁੱਕੇ ਨੇ, ਸਿੰਗਾਪੁਰ ਦੇ ਵਿੱਚ ਤੇ ਦੂਜੀ ਜਿਹੜੀ ਆ ਵੀਅਤਨਾਮ ਦੇ ਵਿੱਚ, ਜਿਸ ਦੇ ਵਿੱਚ ਇੱਕ ਪਹਿਲੀ ਦੇ ਵਿੱਚ ਤਾਂ ਇਹਨਾਂ ਨੇ ਕਈ ਜਿਹੜੇ ਸਮਝੌਤੇ ਵੀ ਜਿਹੜੇ ਉਹ ਸਾਈਨ ਕੀਤੇ ਸੀਗੇ ਨਾਰਥ ਕੋਰੀਆ ਵਾਲਿਆਂ ਦੇ ਸੀ, ਅਸੀਂ ਆਹ ਨਹੀਂ ਕਰਾਂਗੇ, ਆਹ ਵੀ ਨਹੀਂ ਕਰਾਂਗੇ, ਉਹ ਵੀ ਨਹੀਂ ਕਰਾਂਗੇ, ਅਤੇ ਅਸੀਂ ਸੋਚਾਂਗੇ ਵੀ ਆਪਣੇ ਆਪ ਨੂੰ ਜਿਹੜਾ ਆ ਪਰਮਾਣੂ ਰਹਿਤ ਜਿਹੜਾ ਉਹ ਬਣਾ ਲਿਆ ਜਾਵੇ। ਪਰ ਉਦੋਂ ਵੀ ਲੋਕਾਂ ਨੇ ਇਹੀ ਜਿਹੜਾ ਕ੍ਰਿਟਿਸਿਜ਼ਮ ਕੀਤਾ ਸੀਗਾ ਵੀ ਇਹ ਬੰਦੇ ਝੂਠ ਬੋਲਦੇ ਰਹੇ ਨੇ, ਪਹਿਲੋਂ ਵੀ ਇਹ ਮੀਟਿੰਗਾਂ ਕਰਕੇ ਮੁੱਕਰਦੇ ਰਹੇ ਆ ਅਤੇ ਹੁਣ ਵੀ ਜਿਹੜਾ ਇਹਨੇ ਇਸੇ ਤਰੀਕੇ ਦੇ ਨਾਲ ਕਰਨਾ ਸੀ। ਉਸ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਨੇ ਦੂਜਾ ਮੌਕਾ ਵੀ ਦਿੱਤਾ, ਦੂਜੀ ਇਹਦੀ ਮੀਟਿੰਗ ਵੀ ਕੀਤੀ, ਉਹ ਵਿੱਚ ਹੀ ਜਿਹੜੀ ਆ ਉਹ ਜਿਹੜੀ ਸਮਿਟ ਸੀਗੀ ਉਹ ਫਿਰ ਰੱਦ ਹੋ ਗਈ ਅਤੇ ਵਿੱਚ ਹੀ ਦੋਨੋਂ ਜਣੇ ਆਪੋ ਆਪਣੇ ਮੁਲਕਾਂ ਨੂੰ ਵਾਪਸ ਜਿਹੜੇ ਮੁੜ ਆਏ ਸੀਗੇ। ਅਤੇ ਉਸ ਤੋਂ ਬਾਅਦ ਦੇ ਵਿੱਚ ਸਾਊਥ ਕੋਰੀਆ ਨੇ ਕਿੰਨੀ ਵਾਰੀ ਜਿਹੜਾ ਦੱਸਿਆ ਆ ਵੀ ਨਾਰਥ ਕੋਰੀਆ ਨੇ ਬਹੁਤ ਸਾਰੇ ਜਿਹੜੇ ਪ੍ਰੋਜੈਕਟਾਈਲ ਛੋਟੀ ਰੇਂਜ ਦੀਆਂ ਜਿਹੜੀਆਂ ਮਿਜ਼ਾਈਲਾਂ ਆ ਉਹ ਟੈਸਟ ਕਰਦੇ ਰਹੇ ਨੇ। ਅਤੇ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਇਹ ਲੰਬੀ ਦੂਰੀ ਵਾਲੀ ਜਿਹੜੀ ਮਿਜ਼ਾਈਲ ਆ ਉਸ ਨੂੰ ਟੈਸਟ ਕਰਦੇ ਨੇ ਤਾਂ ਅਮਰੀਕਾ ਦਾ ਕਿਸ ਤਰੀਕੇ ਦਾ ਰਵੱਈਆ ਉਹ ਰਹੇਗਾ। ਇਹ ਵੀ ਜ਼ਿਕਰਯੋਗ ਗੱਲ ਆ, ਰਾਸ਼ਟਰਪਤੀ ਟਰੰਪ ਸਾਊਥ ਕੋਰੀਆ ਨੂੰ ਵੀ ਜਿਹੜਾ ਉਹ ਆਖਦੇ ਰਹਿੰਦੇ ਨੇ ਵੀ ਸਾਡੇ ਕਿੰਨੇ 20,000 ਫੌਜੀ ਜਿਹੜਾ ਆ ਉੱਥੇ ਤੈਨਾਤ ਆ ਅਤੇ ਉਸ ਦੇ ਲਈ ਤੁਹਾਨੂੰ ਕੋਈ ਨਾ ਕੋਈ ਜਿਹੜੀ ਆ ਸਾਨੂੰ ਵੀ ਜਿਹੜੀ ਰਾਸ਼ੀ ਆ ਉਹ ਦੇਣੀ ਚਾਹੀਦੀ ਹੈਗੀ ਆ। ਇਹ ਹੁਣ ਇੱਕ ਵੱਡਾ ਜਿਹੜਾ ਮਸਲਾ ਬਣਦਾ ਜਾ ਰਿਹਾ। ਇਹ ਮੈਨੂੰ ਲੱਗਦਾ ਜਦੋਂ ਹਰਜੋਤ ਸਿੰਘ ਜੀ ਨਵਾਂ ਸਾਲ ਜਾਂ ਕ੍ਰਿਸਮਸ ਆਉਂਦਾ ਹੈ, ਕਿਮ ਜੋਂਗ ਉਨ ਆ ਇਹ ਕੋਈ ਨਾ ਕੋਈ ਪੰਗਾ ਜਿਹੜਾ ਉਹ ਲੈ ਛੱਡਦਾ, ਕਈ ਵਾਰੀ ਬੜੀ ਚੰਗੀ ਬੜੀ ਚਿੱਠੀ ਲਿਖ ਕੇ ਦਿੰਦਾ ਹੈ ਅਤੇ ਕਈ ਵਾਰੀ ਹੁਣ ਇੱਦਾਂ ਦੀ ਗੱਲ ਜਿਹੜੀ ਇਸਨੇ ਕੀਤੀ ਆ। ਬੀਤੇ ਦਿਨਾਂ 'ਚ ਜਿਹੜਾ ਉੱਥੇ ਦਾ ਸਟੇਟ ਮੀਡੀਆ ਆ ਉਹਨਾਂ ਨੇ ਜਿਹੜੇ ਉਹਨਾਂ ਦਾ ਜਿਹੜਾ ਲੀਡਰ ਆ ਨਾਰਥ ਕੋਰੀਆ ਦੀਆਂ ਉਸ ਦੀਆਂ ਵੀਡੀਓਜ਼ ਜਿਹੜੀਆਂ ਛਾਇਆ ਕੀਤੀਆਂ, ਜਿਸ ਦੇ ਵਿੱਚ ਉਹ ਉੱਥੋਂ ਦੀ ਸਭ ਤੋਂ ਉੱਚੀ ਜਿਹੜੀ ਪਹਾੜੀ ਆ ਉੱਥੇ ਜਿਹੜਾ ਸੈਰ ਕਰਦਾ ਹੋਇਆ, ਘੋੜਿਆਂ 'ਤੇ ਸੈਰ ਕਰਦਾ ਹੋਇਆ ਦਿਖਾਇਆ ਜਾ ਰਿਹਾ ਸੀਗਾ। ਅਤੇ ਜਿਹੜੀਆਂ ਕਮਰਸ਼ੀਅਲ ਸੈਟੇਲਾਈਟ ਕੰਪਨੀਆਂ ਆ ਉਹਨਾਂ ਨੇ ਕਈ ਫੋਟੋਆਂ ਜਿਹੜੀਆਂ ਦੇਖੀਆਂ ਜਿੱਥੇ ਕਿ ਕਹਿੰਦੇ ਵੀ ਜਿੱਥੇ ਲੌਂਗ ਰੇਂਜ ਮਿਜ਼ਾਈਲ ਆ ਰੱਖੀ ਜਾਣੀ ਆ, ਉੱਥੇ ਟੈਸਟਿੰਗ ਦੇ ਲਈ ਕਾਫੀ ਕੁਛ ਉੱਥੇ ਅਪਡੇਟ ਜਿਹੜਾ ਉਹ ਕੀਤਾ ਜਾ ਰਿਹਾ ਆ। ਉਦੋਂ ਹਰਜੋਤ ਸਿੰਘ ਜੀ ਪਹਿਲੀ ਸਮਿਟ ਤੋਂ ਬਾਅਦ 'ਚ ਇਹਨੇ ਬੜਾ ਲੋਕਾਂ ਦੇ ਜਿਹੜੇ ਅਤੇ ਪੱਤਰਕਾਰਾਂ ਦੇ ਅੱਖਾਂ 'ਚ ਘੱਟਾ ਪਾਇਆ ਸੀ। ਇੱਕ ਜਿਹੜੀ ਸੁਰੰਗ ਸੀਗੀ ਉਸ ਨੂੰ ਜਿਹੜਾ ਬਾਹਰੋਂ ਢਾਹ ਕੇ ਜਿਹੜਾ ਉਹ ਕੀਤਾ ਸੀਗਾ ਵੀ ਆਹ ਦੇਖੋ ਜੀ ਧਰਤੀ ਬੰਦ ਹੁਣ ਨਹੀਂ ਅਸੀਂ ਕੁਛ ਇੱਦਾਂ ਦਾ ਕਰਦੇ, ਪਰ ਉਹ ਮੁੜ ਕੇ ਫਿਰ ਉਹੀ ਕੰਮ ਜਿਹੜੇ ਉਸ ਨੇ ਕਰਨੇ ਸ਼ੁਰੂ ਕਰ ਦਿੱਤੇ ਨੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚਮੈਂਟ ਨੂੰ ਲੈ ਕੇ ਹੈਗੀ ਆ। ਹਜੇ ਤੱਕ ਸੈਨੇਟ ਦੇ ਵਿੱਚ ਜਿਹੜੇ ਆਰਟੀਕਲਸ ਆਫ ਇੰਪੀਚਮੈਂਟ ਆ ਉਹ ਜਿਹੜੇ ਨੈਂਸੀ ਪਲੋਸੀ ਹੈਗੇ ਆ ਹਾਊਸ ਦੇ ਸਪੀਕਰ ਉਹਨਾਂ ਵੱਲੋਂ ਨਹੀਂ ਦਿੱਤੇ ਗਏ। ਅਤੇ ਅੱਜ ਸੈਨੇਟ ਮੈਜੋਰਟੀ ਲੀਡਰ ਮਿਚ ਮਕੌਨਲ ਜਿਹੜੇ ਆ ਰਿਪਬਲਿਕਨ ਆ, ਉਹਨਾਂ ਨੇ ਇਹ ਕਿਹਾ ਆ ਵੀ ਹੋ ਸਕਦਾ ਅਸੀਂ ਜਿਹੜੀ ਆ ਜਦੋਂ ਪ੍ਰੈਜ਼ੀਡੈਂਟ ਟਰੰਪ ਦਾ ਇੰਪੀਚਮੈਂਟ ਟਰਾਇਲ ਸੈਨੇਟ ਵਿੱਚ ਚੱਲੂਗਾ ਅਤੇ ਅਸੀਂ ਜਿਹੜੇ ਵਿਟਨੈਸਸ ਆ ਉਹ ਲਿਆ ਸਕਦੇ ਹੈਗੇ ਆ। ਅਤੇ ਉਹਨਾਂ ਨੇ ਇਹ ਕਿਹਾ ਵੀ ਇਹ ਸੇਮ ਉਸ ਤਰ੍ਹਾਂ ਦਾ ਮਿਰਰ ਟਰਾਇਲ ਹੋ ਸਕਦਾ ਜਿਸ ਤਰ੍ਹਾਂ ਜਿਹੜਾ ਪ੍ਰੈਜ਼ੀਡੈਂਟ ਬਿਲ ਕਲਿੰਟਨ ਦੇ ਵੇਲੇ ਹੋਇਆ ਸੀ। ਜੀ ਬਿਲਕੁਲ, ਨੈਂਸੀ ਪਲੋਸੀ ਜਿਹੜੀ ਆ ਉਹ ਲਗਾਤਾਰ ਇਹ ਕਹਿ ਰਹੀ ਆ ਵੀ ਜਿਹੜਾ ਸੈਨੇਟ ਦੇ ਵਿੱਚ ਟਰਾਇਲ ਆ ਉਹ ਫੇਅਰ ਜਿਹੜਾ ਹੋਵੇ। ਰਾਸ਼ਟਰਪਤੀ ਟਰੰਪ ਹੁਣ ਜਦੋਂ ਫਲੋਰੀਡਾ ਦੇ ਵਿੱਚ ਆਪਣੀਆਂ ਛੁੱਟੀਆਂ ਬਿਤਾਉਣ ਦੇ ਲਈ ਗਏ ਉਹਨਾਂ ਨੇ ਇਸ ਦੇ ਉੱਤੇ ਵੀ ਜਿਹੜੀ ਟਿੱਪਣੀ ਕੀਤੀ, ਕਹਿੰਦੇ ਵੀ ਇਹ ਹੁਣ ਫੇਅਰ ਟਰਾਇਲ ਜਿਹੜਾ ਸੈਨੇਟ ਦੇ ਵਿੱਚ ਉਸ ਦੀ ਮੰਗ ਕਰ ਰਹੇ ਆ, ਜਦ ਕਿ ਜਿਹੜੀ ਪੂਰੀ ਇੰਪੀਚਮੈਂਟ ਆ ਉਹ ਉਹਨਾਂ ਨੇ ਅਨਫੇਅਰ ਤਰੀਕੇ ਦੇ ਨਾਲ ਜਿਹੜੀ ਉਹ ਕੀਤੀ ਹੋਈ ਹੈ। ਇਹ ਵੀ ਦੱਸ ਜਾਈਏ ਜ਼ਿਕਰਯੋਗ ਗੱਲ ਆ ਵੀ ਇਸ ਟਾਈਮ ਕਾਂਗਰਸ ਹਾਊਸ ਅਤੇ ਜਿਹੜਾ ਸੈਨੇਟ ਆ ਦੋਨੋਂ ਹੀ ਜਿਹੜਾ ਛੁੱਟੀਆਂ ਦੇ ਉੱਤੇ ਆ ਅਤੇ ਅਗਲੇ ਸਾਲ ਜਿਹੜਾ ਜਨਵਰੀ ਦੇ ਵਿੱਚ ਮੁੜ ਕੇ ਜਿਹੜੇ ਦੋਨੋਂ ਸਦਨ ਆ ਉਹ ਛੁੱਟੀ ਤੋਂ ਵਾਪਸ ਜਿਹੜੇ ਆਉਣਗੇ ਅਤੇ ਫਿਰ ਅਗਲੀਆਂ ਜਿਹੜੀਆਂ ਕਾਰਵਾਈਆਂ ਉਹ ਹੋਣਗੀਆਂ। ਇਸੇ ਲਈ ਅਖੀਰਲੇ ਦਿਨਾਂ ਦੇ ਵਿੱਚ ਜਿਹੜਾ $1 ਟ੍ਰਿਲੀਅਨ ਤੋਂ ਵੱਧ ਦਾ ਜਿਹੜਾ ਬਜਟ ਆ ਉਹ ਪਾਸ ਕੀਤਾ ਸੀਗਾ, ਸਪੈਂਡਿੰਗ ਬਿੱਲ ਜਿਹੜਾ ਆ ਉਹ ਪਾਸ ਹੋਇਆ ਸੀਗਾ। ਜੀ ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਵੀ ਡੋਨਲਡ ਟਰੰਪ ਜਿਹੜੇ ਕਹਿੰਦੇ ਆ ਵੀ ਪਲੋਸੀ ਨੇ ਅਨਫੇਅਰ ਟਰਾਇਲ ਜਿਹੜਾ ਆ ਉਹ ਕਾਂਗਰਸ ਕੀਤਾ ਅਤੇ ਫੇਅਰ ਟਰਾਇਲ ਦੀ ਮੰਗ ਜਿਹੜੀ ਉਹ ਸੈਨੇਟ 'ਚ ਕਰ ਰਹੇ ਹੈਗੇ ਆ। ਅਤੇ ਕਹਿੰਦੇ ਵੀ ਉਹਨਾਂ ਨੇ ਰੂਲ ਜਿਹੜੇ ਬ੍ਰੇਕ ਕੀਤੇ ਹੈਗੇ ਆ ਸਾਰੇ, ਇਹ ਇੱਕ ਵਾਰੀ ਕਾਂਗਰਸ ਲੂਜ਼ ਕਰ ਚੁੱਕੇ ਆ ਅਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ US ਕਾਂਗਰਸ ਆ ਉਹ ਫੇਰ ਲੂਜ਼ ਕਰੇਗੀ। ਜੀ ਸੋ ਦੇਖਦੇ ਹਾਂ ਵੀ 2020 ਦੀਆਂ ਇਲੈਕਸ਼ਨਸ ਆ ਉਸ ਦੇ ਵਿੱਚ ਕੀ ਬਣਦਾ ਹੈ। ਬਾਕੀ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੀ ਇੰਪੀਚਮੈਂਟ ਆ ਉਸ
ਨੂੰ ਆਪਣੇ ਹੱਕ ਦੇ ਵਿੱਚ ਜਿਹੜਾ ਕਰਨ ਦੇ ਲਈ ਵੀ ਮੇਰੇ ਨਾਲ ਪੂਰੀ ਤਰ੍ਹਾਂ ਜਿਹੜਾ ਇਹਨਾਂ ਨੇ ਧੱਕਾ ਕੀਤਾ, ਟੋਟਲੀ ਅਨਫੇਅਰ ਆ, ਉਸ ਦਾ ਲਗਾਤਾਰ ਰੌਲਾ ਜਿਹੜਾ ਉਹ ਉਹਨਾਂ ਦੇ ਦੁਆਰਾ ਵੱਖ-ਵੱਖ ਬਿਆਨ ਉਸ ਦੇ ਸੰਬੰਧਿਤ ਜਿਹੜੇ ਉਹ ਆ ਰਹੇ ਨੇ। ਅਤੇ ਜਿੱਦਾਂ ਬੀਤੇ ਦਿਨਾਂ ਦੇ ਵਿੱਚ ਇੱਕ ਕ੍ਰਿਸਚੈਨਿਟੀ ਟੂਡੇ ਅਖਬਾਰ ਦੇ ਜਿਹੜਾ ਐਡੀਟੋਰੀਅਲ ਆ ਉਹ ਛਪਿਆ ਸੀ, ਜਿਸ ਦੇ ਵਿੱਚ ਉਸ ਐਡੀਟੋਰੀਅਲ ਦਾ ਜਿਹੜਾ ਇਹ ਆਖ ਰਿਹਾ ਸੀਗਾ ਵੀ ਰਾਸ਼ਟਰਪਤੀ ਟਰੰਪ ਨੂੰ ਰਿਜ਼ਾਈਨ ਜਿਹੜਾ ਉਹ ਕਰ ਦੇਣਾ ਚਾਹੀਦਾ ਹੈ। ਅਤੇ ਉਸ ਦੇ ਉੱਤੇ ਹਰਜੋਤ ਸਿੰਘ ਜੀ ਇਹ ਚੀਜ਼ ਹੁਣ ਦੇਖੀ ਗਈ ਆ ਵੀ ਜਿਹੜੇ ਇਵੈਂਜਲਿਕਲ ਜਿਹੜੇ ਹੈਗੇ ਨੇ ਉਹਨਾਂ ਦੇ ਦੁਆਰਾ ਹੁਣ ਕ੍ਰਿਸਚੈਨਿਟੀ ਟੂਡੇ ਦੇ ਐਡੀਟਰ ਆ ਉਹਨਾਂ ਨੂੰ ਜਿਹੜਾ ਉਹ ਆਖਿਆ ਜਾ ਰਿਹਾ, ਕਹਿੰਦੇ ਵੀ ਇਹ ਟੋਟਲੀ ਉਹਨਾਂ ਨੇ ਜਿਹੜਾ ਐਡੀਟੋਰੀਅਲ ਛਾਪ ਕੇ ਗਲਤ ਕੀਤਾ ਆ ਅਤੇ ਉਹ ਬਿਲਕੁਲ ਰਾਸ਼ਟਰਪਤੀ ਟਰੰਪ ਦੀ ਪਿੱਠ ਦੇ ਉੱਤੇ ਆ ਕੇ ਉਹਨਾਂ ਦੇ ਨਾਲ ਖੜੇ ਨੇ। ਜੀ ਅਤੇ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰ ਰਿਹਾ ਆਪਣੇ ਮੁਲਕ 'ਚ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਭਾਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾਂ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। ਫਰਨੀਚਰ ਟਾਈਮ ਸੈਕਰਾਮੈਂਟੋ 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ, ਲਵ ਸੀਟ ਅਤੇ ਸੈਕਸ਼ਨਲ ਦੇ ਉੱਤੇ 50% ਤੱਕ ਅਤੇ ਬੈਡਰੂਮ ਸੈੱਟ ਦੇ ਉੱਤੇ 30% ਤੱਕ, ਡਾਈਨਿੰਗ ਟੇਬਲ ਅਤੇ ਚਾਈਨਾ ਕੈਬਨਿਟ ਦੇ ਉੱਤੇ 30% ਤੱਕ ਦੀ ਸੇਲ ਚੱਲ ਰਹੀ ਹੈ। ਨਾਲੇ ਫਾਈਨੈਂਸ ਵੀ ਕਰਦੇ ਆ, 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ 9165500758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ 699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਏ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸੂਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ।
ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ estate ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance license number 0M92002. ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਅਗਲੀਆਂ ਖਬਰਾਂ ਵੱਲ ਚੱਲੀਏ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਆ। ਅਮਰੀਕਾ ਦੇ ਵਿੱਚ ਹੋਮਲੈਸਨੈਸ ਦੀ ਜਿਹੜੀ ਪ੍ਰੋਬਲਮ ਆ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਆ। ਲੋਕ ਜਿਹੜੇ ਆ ਇੰਨਾ ਜ਼ਿਆਦਾ ਰੈਂਟ ਹੋ ਚੁੱਕਾ ਆ ਉਹਨੂੰ ਅਫੋਰਡ ਨਹੀਂ ਕਰ ਸਕਦੇ। ਕਹਿੰਦੇ ਲਾਸ ਐਂਜਲਸ ਦੇ ਏਰੀਏ ਦੇ ਵਿੱਚ ਜਿਹੜਾ ਆ 1 ਬੈਡਰੂਮ ਅਪਾਰਟਮੈਂਟ $2350 ਪਰ ਮੰਥ ਨੂੰ ਹੋ ਚੁੱਕੀ ਹੈਗੀ ਆ। ਸੋ ਇਸੇ ਤਰ੍ਹਾਂ CNN ਨੇ ਇੱਕ ਬੀਬੀ ਜਿਹੜੀ ਆ ਉਹਦੀ ਸਟੋਰੀ ਰਨ ਕੀਤੀ ਹੈਗੀ ਆ, ਲੌਰਿਨ ਕੁਸ਼ ਦੀ, ਜੋ ਕਿ ਊਬਰ ਦੀ ਡਰਾਈਵਰ ਹੈਗੀ ਆ। ਉਹ ਕਹਿੰਦੀ ਵੀ ਮੈਂ ਆਪਣੀ ਜਿਹੜੀ ਟੋਯੋਟਾ ਪ੍ਰੀਅਸ ਕਾਰ ਆ ਉਹਦੇ ਵਿੱਚ ਹੀ ਸੌਂਦੀ ਹੈਗੀ ਆ। ਅਤੇ ਲਾਸ ਐਂਜਲਸ ਦੇ ਵਿੱਚ ਕਈ ਏਰੀਏ ਜਿਹੜੇ ਆ ਨੋਨ ਪ੍ਰੋਫਿਟ ਔਰਗਨਾਈਜੇਸ਼ਨਸ ਵੱਲੋਂ ਉਹਨਾਂ ਨੇ ਸੇਫ ਏਰੀਏ ਜਿਹੜੇ ਡਿਕਲੇਅਰ ਕੀਤੇ ਹੋਏ ਆ ਜਿੱਥੇ ਤੁਸੀਂ ਆਪਣੀ ਕਾਰ ਪਾਰਕ ਕਰ ਸਕਦੇ ਆ, ਰਾਤ ਨੂੰ ਰਹਿ ਸਕਦੇ ਹੈਗੇ ਆ। ਸੋ ਕਹਿੰਦੀ ਵੀ ਮੈਨੂੰ ਹੋਰ ਕਿਸੇ ਸਟਰੀਟ 'ਤੇ ਰਹਿਣ ਨਾਲੋਂ ਇੱਦਾਂ ਜਿਹੜਾ ਆ ਉਹ ਸੇਫ ਵੀ ਲੱਗਦਾ ਹੈਗਾ, ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ ਹੈਗਾ। ਇੱਕ ਨੋਨ ਪ੍ਰੋਫਿਟ ਸੇਫ ਪਾਰਕਿੰਗ LA ਨਾਮ ਦੀ ਔਰਗਨਾਈਜੇਸ਼ਨ ਆ ਜਿਹੜੀ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਰਕਿੰਗ ਉਹ ਚਲਾ ਰਹੀ ਹੈਗੀ ਆ, ਜਿਹਦੇ ਵਿੱਚ ਜਿਨ੍ਹਾਂ ਲੋਕਾਂ ਦੇ ਕੋਲ ਘਰ ਹੈ ਨਹੀਂ, ਉਹ ਜਿਹੜੇ ਆਪਣੇ ਕਾਰਾਂ ਜਾਂ ਪਿਕਅਪ ਜਾਂ ਕੋਈ ਵੀ ਮੋਬਾਈਲ ਹੋਮ ਜਿਹ 'ਚ ਸੌਂਦੇ ਹੈਗੇ ਆ ਉਹ ਉੱਥੇ ਪਾਰਕ ਕਰ ਸਕਦੇ ਹੈਗੇ ਆ। ਇਸੇ ਤਰ੍ਹਾਂ ਸੈਨ ਡੀਗੋ ਦੇ ਵਿੱਚ ਵੀ ਜਿਹੜੀ ਕਹਿੰਦੇ ਵੀ ਸੇਫ ਪਾਰਕਿੰਗ ਲਾਟ 2004 ਵਿੱਚ ਸ਼ੁਰੂ ਕੀਤੀ ਗਈ ਸੀ। ਓਕਲੈਂਡ, ਸੈਨ ਹੋਜ਼ੇ, ਸੈਨ ਫਰਾਂਸਿਸਕੋ ਨੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਰਕਿੰਗ ਲਾਟਸ ਆ ਉਹ ਓਪਨ ਕੀਤੀਆਂ ਹੈਗੀਆਂ ਆ। ਸੋ ਇੰਨਾ ਬੁਰਾ ਹਾਲ ਜਿਹੜਾ ਰੀਅਲ ਸਟੇਟ ਦਾ ਇਹ USA ਦੇ ਵਿੱਚ ਹੋਇਆ ਆ। ਪਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਆ, ਕਹਿੰਦੇ ਵੀ ਕੈਨੇਡਾ ਦੇ ਵਿੱਚ ਜਿਹੜਾ ਆ 2020 ਦੇ ਵਿੱਚ ਜਿਹੜਾ ਰੀਅਲ ਸਟੇਟ ਦਾ ਬਬਲ ਆ ਸਕਦਾ। ਮਾਰਕੀਟ ਕਹਿੰਦੇ ਪੂਰੀ ਤਰ੍ਹਾਂ ਜਿਹੜੀ ਕੈਨੇਡਾ ਦੀ ਰੀਅਲ ਸਟੇਟ ਦੀ ਕ੍ਰੈਸ਼ ਹੋ ਸਕਦੀ ਆ। ਕਹਿੰਦੇ ਵੀ ਬਹੁਤ ਜ਼ਿਆਦਾ ਸਾਲ ਹੋ ਗਏ ਆ ਜਿਹੜੇ ਖਾਸ ਕਰਕੇ ਟੋਰਾਂਟੋ ਅਤੇ ਵੈਨਕੂਵਰ ਏਰੀਏ ਦੇ ਵਿੱਚ ਸਾਲਾਂ ਬੱਧੀ ਜਿਹੜੇ ਆ ਉੱਥੇ ਘਰਾਂ ਦੀਆਂ ਪ੍ਰਾਈਸਾਂ ਉੱਪਰ ਚੜ੍ਹਦੀਆਂ ਜਾ ਰਹੀਆਂ ਹੈਗੀਆਂ। ਅਤੇ ਹੁਣ ਜਿਹੜੇ ਰੀਅਲ ਸਟੇਟ ਦੇ ਐਕਸਪਰਟ ਹੈਗੇ ਉਹ ਕਹਿੰਦੇ ਪਈ ਇਹ ਟਿਪਿੰਗ ਪੁਆਇੰਟ ਆ ਗਿਆ ਅਤੇ 2020 ਦੇ ਵਿੱਚ ਜਿਹੜਾ ਰੀਅਲ ਸਟੇਟ ਬੱਬਲ ਆ ਉਹ ਕੈਨੇਡਾ ਦੇ ਵਿੱਚ ਆ ਸਕਦਾ ਹੈ। ਜੀ ਜੀ ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜਾ ਟੈਲੀਵਿਜ਼ਨ ਦੇ ਉੱਤੇ ਜਿਹੜਾ ਕ੍ਰਿਸਚੈਨਿਟੀ ਦੀ ਜਿਹੜੀ ਉਹ ਕਰਦਾ ਸੀਗਾ, ਯੰਗ ਯੂਥ ਪੈਸਟਰ ਜਿਹੜਾ ਸੀਗਾ ਐਕਟਨ ਬੋਵਨ, ਉਸ ਦੇ ਉੱਤੇ ਜਿਹੜੇ ਕਥਿਤ ਤੌਰ ਦੇ ਉੱਤੇ ਪਹਿਲਾਂ ਦੋਸ਼ ਸੀਗੇ ਵੀ ਉਸਨੇ ਕਈ ਜਿਹੜੇ ਆ ਮਾਈਨਰਸ ਦੇ ਨਾਲ, ਬੱਚਿਆਂ ਦੇ ਨਾਲ ਬਦਸਲੂਕੀਆਂ ਕੀਤੀਆਂ, ਸਰੀਰਕ ਸ਼ੋਸ਼ਣ, ਜਿਨਸੀ ਸ਼ੋਸ਼ਣ ਜਿਹੜਾ ਉਹਨਾਂ ਦੇ ਨਾਲ ਉਹ ਕਰਦਾ ਰਿਹਾ ਆ। ਅਤੇ ਉਸੇ ਹੀ ਮਾਮਲੇ ਦੇ ਵਿੱਚ ਜਿਹੜਾ ਪੌਲ ਐਡਵਰਡ ਐਕਟਨ ਬੋਵਨ ਆ ਉਸ ਨੂੰ ਜਿਹੜੀ ਆ ਉਹ ਹੁਣ ਦੋਸ਼ੀ ਕਰਾਰ ਦੇ ਦਿੱਤਾ ਗਿਆ ਅਤੇ ਉਸ ਨੂੰ 1008 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਇਸ ਨੇ ਇਸ ਤੋਂ ਪਹਿਲਾਂ ਜਿਹੜੇ 28 ਜਿਹੜੇ ਸੈਕਸ ਕ੍ਰਾਈਮਸ ਆ ਉਸ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਦੋਸ਼ੀ ਜਿਹੜਾ ਉਹ ਮੰਨ ਲਿਆ ਸੀਗਾ। ਅਤੇ ਇਹ ਜਿਹੜੇ ਬੱਚਿਆਂ ਦੇ ਨਾਲ ਇਹ ਕੁਛ ਕਰਦਾ ਰਿਹਾ। ਦੇਖੋ ਕੰਮ ਉਹਦਾ ਸੀਗਾ ਬੱਚਿਆਂ ਨੂੰ ਜਿਹੜਾ ਆ ਆਪਣੇ ਧਰਮ ਦੇ ਬਾਰੇ ਜਾਣਕਾਰੀ ਦੇਣੀ, ਪਰ ਉਸ ਦੇ ਵਿੱਚ ਜਿਹੜਾ ਆ ਉਹਨਾਂ ਦਾ ਸ਼ੋਸ਼ਣ ਜਿਹੜਾ ਉਹ ਕਰਦਾ ਰਿਹਾ ਆ। ਇਹ ਹੁਣ ਬੀਤੇ ਦਿਨਾਂ ਦੇ ਵਿੱਚ ਇੱਕ ਤਸਵੀਰ ਜਿਹੜੀ ਉਹ ਦੁਬਾਰਾ ਜਿਹੜੀ ਵਾਇਰਲ ਹੋਈ ਆ, ਜਦੋਂ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਨੇ ਇਸ ਨੂੰ ਆਪਣੀ ਜਿਹੜਾ ਇੱਕ ਪੋਸਟਰ ਆ ਉਸ ਦੇ ਉੱਤੇ ਬੜਾ ਸੋਹਣਾ ਸਾਈਨ ਕਰਕੇ ਜਿਹੜੇ ਦਿੱਤੇ ਸੀਗੇ ਵੀ ਰਾਸ਼ਟਰਪਤੀ ਟਰੰਪ ਨੇ ਇਹਦਾ ਧੰਨਵਾਦ ਕੀਤਾ ਸੀ ਵੀ ਤੁਸੀਂ ਬੱਚਿਆਂ ਦੇ ਲਈ ਕਿੰਨਾ ਸੋਹਣਾ ਜਿਹੜਾ ਚੰਗਾ ਕੰਮ ਕਰ ਰਹੇ ਆ। ਅਤੇ ਲੋਕ ਹੁਣ ਉਹੀ ਫੋਟੋ ਜਿਹੜੀ ਉਹ ਦੁਬਾਰਾ ਮੁੜ ਕੇ ਦਿਖਾ ਰਹੇ ਆ ਵੀ ਦੇਖੋ ਬੱਚਿਆਂ ਦੇ ਨਾਲ ਅਤੇ ਇਹ ਕਰਤੂਤਾਂ ਜਿਹੜੀਆਂ ਇੱਦਾਂ ਦੀਆਂ
ਉਹ ਕਰਦਾ ਰਿਹਾ, ਜਿਸ ਕਰਕੇ ਹੁਣ ਉਹਨੂੰ 1008 ਸਾਲ ਦੀ ਜਿਹੜੀ ਹਰਜੋਤ ਸਿੰਘ ਜੀ ਸਜ਼ਾ ਸੁਣਾਈ ਗਈ ਆ। 39 ਸਾਲ ਇਸ ਦੀ ਜਿਹੜੀ ਮਹਿਜ ਉਮਰ ਸੀਗੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਰਿਪਰੈਜ਼ੈਂਟੇਟਿਵ ਜੈਫ ਵੈਨ ਡਰਿਊ ਆ, ਜਿਹੜੇ ਡੈਮੋਕ੍ਰੈਟਿਕ ਪਾਰਟੀ ਨੂੰ ਛੱਡ ਕੇ ਰਿਪਬਲਿਕਨ ਪਾਰਟੀ ਜਿਹੜੀ ਜਿਨ੍ਹਾਂ ਨੇ ਜੁਆਇਨ ਕਰ ਲਈ ਹੈਗੀ ਆ, ਉਹ ਕਹਿੰਦੇ ਪਈ ਅੱਜ ਪਹਿਲੀ ਵਾਰੀ ਜਿਹੜਾ ਆ ਉਹਨਾਂ ਨੇ ਮੀਡੀਆ ਦੇ ਵਿੱਚ ਆਏ ਹੈਗੇ ਆ ਵੀ ਉਹ ਕਿਸ ਤਰ੍ਹਾਂ ਜਿਹੜੀ ਆ ਉਹਨਾਂ ਨੇ ਪਾਰਟੀ ਛੱਡੀ ਹੈਗੀ ਆ। ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਆਪਣੀ ਜੌਬ ਬਚਾਉਣ ਦਾ ਮੌਕਾ ਆ ਜਾਂਦਾ ਤੇ ਫਿਰ ਉਹ ਜੌਬ ਜਿਹੜੀ ਆ ਉਹਨੂੰ ਪ੍ਰਾਇਓਰਟੀ ਲੈਂਦੇ ਆ, ਚਾਹੇ ਕੁਛ ਵੀ ਹੋਵੇ। ਸੋ ਇਹ ਸਾਰਿਆਂ ਨਾਲ ਹੀ ਵਾਪਰਦਾ, ਕਿਉਂਕਿ ਉਹ ਜਿਹੜਾ ਏਰੀਆ ਹੈਗਾ ਆ ਉੱਥੇ ਪ੍ਰੈਜ਼ੀਡੈਂਟ ਟਰੰਪ ਕਾਫੀ ਜਿਹੜੀ ਵੱਡੀ ਗਿਣਤੀ ਦੇ ਨਾਲ ਵੋਟਾਂ ਜਿੱਤੇ ਸੀ। ਸੋ ਇਸ ਵਾਰ ਉਹਨਾਂ ਨੂੰ ਲੱਗਦਾ ਸੀ ਵੀ ਜੇ ਮੈਂ ਡੈਮੋਕ੍ਰੇਟਸ ਦੇ ਨਾਲ ਹੀ ਰਲ ਕੇ ਇੰਪੀਚਮੈਂਟ ਦੇ ਹੱਕ 'ਚ ਵੋਟ ਪਾਈ ਤੇ ਮੈਂ ਜਿਹੜੀ ਜੌਬ ਆ ਉਹ ਲੂਜ਼ ਕਰ ਸਕਦਾ, ਅਤੇ ਉਹ ਫਿਰ ਸੇਮ ਇੰਡੀਆ ਟਪੂਸੀ ਮਾਰ ਕੇ ਜਿਹੜੇ ਆ ਉਹ ਰਿਪਬਲਿਕਨ ਪਾਰਟੀ 'ਚ ਚਲੇ ਗਏ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਬੀਤੇ ਦਿਨੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜਾ ਕੱਲ੍ਹ ਇੱਕ ਵਿੰਡ ਮਿਲ ਨੂੰ ਲੈ ਕੇ ਜਿਹੜਾ ਆ ਉਹ ਬੋਲ ਰਹੇ ਸੀਗੇ, ਅਤੇ ਸਾਰੇ ਜਾਣੇ ਹੈਰਾਨ ਹੋ ਗਏ ਵੀ ਇਹ ਗੱਲਾਂ ਜਿਹੜੀਆਂ ਜਿਹੜੀਆਂ ਉੱਥੇ ਕਰੀ ਜਾਂਦੇ ਆ। ਉਹਨਾਂ ਨੇ ਵਿੰਡ ਮਿਲਸ ਆ ਉਸ ਨੂੰ ਕਿਹਾ ਵੀ ਮੈਂ ਕਹਿੰਦਾ, ਪਹਿਲਾਂ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਪਹਿਲਾਂ ਸਮਝ ਨਹੀਂ ਆਉਂਦੀ ਵੀ ਵਿੰਡ ਹੈਗੀ ਚੀਜ਼ ਆ, ਅਤੇ ਬਾਅਦ 'ਚ ਕਹਿਣ ਲੱਗੇ ਵੀ ਮੈਂ ਵਿੰਡ ਟਰਬਾਈਨ ਨੂੰ ਚੰਗੀ ਤਰ੍ਹਾਂ ਜਿਹੜਾ ਵਿੰਡ ਮਿਲਸ ਨੂੰ ਜਾਣਦਾ ਆ, ਬਹੁਤੀਆਂ ਚਾਈਨਾ 'ਚ ਜਰਮਨੀ 'ਚ ਬਣ ਕੇ ਆਉਂਦੀਆਂ ਆ, ਅਤੇ ਬਹੁਤ ਹੀ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਆ ਉਹ ਹਵਾ ਦੇ ਵਿੱਚ ਜਿਹੜੀਆਂ ਉਹ ਛੱਡ ਰਹੀਆਂ ਆ, ਅਤੇ ਕਹਿੰਦੇ ਵੀ ਆਪਣੀ ਹਵਾ, ਉਹਨਾਂ ਦੀ ਹਵਾ, ਸਾਰਿਆਂ ਦੀ ਹਵਾ ਦੇ ਵਿੱਚ ਜ਼ਹਿਰੀਲੀ ਜਿਹੜੀ ਗੈਸ ਆ ਉਹ ਛੱਡ ਰਹੀਆਂ। ਟਰਨਿੰਗ ਪੁਆਇੰਟ USA ਆਈ ਥਿੰਕ ਜਿਹੜੇ ਰਿਪਬਲਿਕਨਸ ਦਾ ਇੱਕ ਸਟੂਡੈਂਟਸ ਵਾਲੇ ਪਾਸੇ ਜਾਂ ਯੂਥ ਵਾਲੇ ਪਾਸੇ ਦਾ ਉਹਨਾਂ ਦਾ ਇੱਕ ਜਿਹੜਾ ਵਿੰਗ ਹੈਗਾ, ਉੱਥੇ ਜਿਹੜਾ ਉਹ ਸ਼ਾਇਦ ਜਿਹੜੇ ਉੱਥੇ ਉਹ ਬੋਲ ਰਹੇ ਸੀਗੇ, ਅਤੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੂੰ ਇੰਨਾ ਪਤਾ ਆ ਵੀ ਕਿਹੜੀ ਗੱਲ ਕਰੋ ਅਤੇ ਕਿੱਥੇ ਜਿਹੜੀ ਵੱਧ ਤੋਂ ਵੱਧ ਜਿਹੜੀ ਉਹ ਤਾੜੀ ਜਿਹੜੀ ਉਹ ਮਾਰੀ ਜਾਂਦੀ ਆ। ਇੱਕ ਟਾਈਮ ਦੇ ਉੱਤੇ ਉਹਨਾਂ ਨੇ ਇਹ ਕਹਿ ਤਾ ਵੀ ਮੈਨੂੰ ਪਤਾ ਨਹੀਂ ਆ ਵੀ ਵਿੰਡ ਐਨਰਜੀ ਜਿਹੜੀ ਇਹ ਚੀਜ਼ ਕੀ ਆ, ਅਤੇ ਦੂਜੇ ਪਾਸੇ ਕਹਿੰਦੇ ਵੀ ਮੈਂ ਉਸ ਦੇ ਵਿੱਚ ਜਿਹੜਾ ਨਾਲ ਦੇ ਨਾਲ ਮਾਹਰ ਆ, ਮੈਨੂੰ ਇੰਨਾ ਪਤਾ ਵੀ ਉਹ ਐਕਸਪੈਂਸਿਵ ਬਹੁਤ ਆ। ਸਾਰੇ ਜਾਣੇ ਜਿਹੜੇ ਹੁਣ ਬਹੁਤ ਖਾਸ ਕਰਕੇ ਔਨਲਾਈਨ ਜਿਹੜੇ ਇਹਨਾਂ ਦੇ ਵਿਰੋਧੀ ਆ ਉਹ ਹੁਣ ਇਸ ਚੀਜ਼ ਨੂੰ ਲੈ ਕੇ ਕਾਫੀ ਉਹਨਾਂ ਨੂੰ ਟਰੋਲ ਕਰ ਰਹੇ ਆ। ਜੀ, ਅਗਲੀ ਖਬਰ ਜਿਹੜੀ ਆ, ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ ਵੀ ਇੱਕ ਜਿਹੜਾ ਕ੍ਰਿਸਚੀਅਨ ਮੈਗਜ਼ੀਨ ਆ ਉਸ ਨੇ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਬਾਰੇ ਕਿਹਾ ਸੀ ਵੀ ਇੰਪੀਚਮੈਂਟ ਤੋਂ ਬਾਅਦ ਉਹਨਾਂ ਨੂੰ ਸਟੈਪ ਡਾਊਨ ਕਰ ਜਾਣਾ ਚਾਹੀਦਾ, ਕਿਉਂਕਿ ਮੋਰਲੀ ਇਹ ਠੀਕ ਨਹੀਂ ਹੈਗਾ। ਸੋ ਹੁਣ ਉਹਦੇ ਸੰਬੰਧ ਦੇ ਵਿੱਚ 200 ਤੋਂ ਵੱਧ ਈਵਨਜੈਲੀਕਲ ਲੀਡਰਸ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਜਿਹੜਾ ਆ ਔਪ-ਐਡ ਇੱਕ ਕ੍ਰਿਸਚੀਅਨ ਮੈਗਜ਼ੀਨ 'ਚ ਜਿਹੜਾ ਛਾਪਿਆ। ਕਹਿੰਦੇ ਵੀ ਇਹ ਜਿਹੜਾ ਆ ਕ੍ਰਿਸਚੀਅਨ ਮੈਗਜ਼ੀਨ ਵੱਲੋਂ ਜਿਹੜਾ ਛਾਪਣਾ ਸੀ ਉਹ ਗਲਤ ਹੈਗਾ ਆ। ਇਹਦੇ ਨਾਲ ਇਕੱਲਾ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਨਹੀਂ, ਜਿਹੜੇ ਉਹਨਾਂ ਦੇ ਸਪੋਰਟਰ ਆ ਉਹਨਾਂ ਦੇ ਉੱਤੇ ਵੀ ਜਿਹੜਾ ਅਸਰ ਹੁੰਦਾ। ਬਹੁਤ ਸਾਰੇ ਇਹ ਵੀ ਦੱਸਦੇ ਜਾਈਏ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹ ਖੁਦ ਈਵਨਜੈਲੀਕਲ ਹੈਗੇ ਆ, ਅਤੇ ਫਾਰਮਰ ਅਰਕਨਸਾ ਦੇ ਗਵਰਨਰ ਮਾਈਕ ਹੱਕ ਵੀ ਇਸੇ ਤਰ੍ਹਾਂ ਫਾਰਮਰ ਰਿਪਰੈਜ਼ੈਂਟੇਟਿਵ ਮਿਸ਼ੈਲ ਬੈਚਮੈਨ ਅਤੇ ਬੌਬ ਮੈਕਿਊਨ ਜਿਹੜੇ ਇਹ ਸਾਰੇ ਆ, ਇਹਨਾਂ ਨੇ ਜਿਹੜਾ ਆ ਇਹ ਲੈਟਰ ਦੇ ਉੱਤੇ ਆਪਣੇ ਸਾਈਨ ਕੀਤੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਐਲਬਾਮਾ ਦੇ ਵਿੱਚ ਇੱਕ 19 ਸਾਲਾਂ ਦੀ ਜਿਹੜੀ ਕੁੜੀ ਆ ਉਸ ਦੀ ਮੌਤ ਹੋ ਗਈ ਜਦ ਅਥਾਰਟੀਜ਼ ਅਫਸਰਸ ਆ ਉਹਨਾਂ ਦੇ ਦੁਆਰਾ ਫਾਇਰ ਜਿਹੜਾ ਓਪਨ ਕੀਤਾ ਗਿਆ, ਗੋਲੀਬਾਰੀ ਜਿਹੜੀ ਉਹ ਕਰ ਦਿੱਤੀ ਗਈ। ਕਹਿੰਦੇ ਵੀ ਉਹਨਾਂ ਨੇ ਘਰ ਦੇ ਵਿੱਚ ਛਾਪੇਮਾਰੀ ਕੀਤੀ, ਜਿਸ ਬੰਦੇ ਨੂੰ ਉਹ ਗ੍ਰਿਫਤਾਰ ਕਹਿੰਦੇ ਕਰਨ ਦੇ ਲਈ ਆਏ ਸੀ, ਅਤੇ ਬਾਅਦ 'ਚ ਕਹਿੰਦੇ ਪਤਾ ਲੱਗਾ ਵੀ ਉਹਨੂੰ ਤਾਂ ਇੱਕ ਦਿਨ ਪਹਿਲਾਂ ਹੀ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਉਹ ਡੱਕਿਆ ਹੋਇਆ ਸੀਗਾ। ਅਤੇ ਅਧਿਕਾਰੀ ਕਹਿੰਦੇ ਆ ਵੀ ਇਹ ਮਿਸ ਕਮਿਊਨੀਕੇਸ਼ਨ ਜਿਹੜੀ ਉਹ ਹੋ ਗਈ ਆ। ਐਨ ਰਾਇਲੀ 19 ਸਾਲਾਂ ਦੀ ਜਿਹੜੀ ਇਹ ਕੁੜੀ ਆ ਵਿਲਮਰ ਦੇ ਵਿੱਚ ਆਪਣੇ ਘਰ ਦੇ ਵਿੱਚ ਸੀਗੀ ਜਦ ਜਿਹੜੇ ਫੈਡਰਲ ਅਤੇ ਕਾਊਂਟੀ ਸ਼ੈਰਿਫ ਜਿਹੜੇ ਆਫਿਸਰਸ ਆ ਉਹ ਉੱਥੇ ਉਸ ਦੀ ਪ੍ਰਾਪਰਟੀ ਦੇ ਉੱਤੇ ਆਏ, ਅਤੇ ਨਿਕੋਲਸ ਮੈਕਲੌਡ 41 ਸਾਲ ਦੇ ਬੰਦੇ ਦੀ ਭਾਲ ਦੇ ਵਿੱਚ ਸੀ ਕਿ ਜਿਹੜਾ ਕਿ ਰਾਇਲੀ ਦਾ ਜਿਹੜਾ ਫਿਆਂਸੇ ਸੀਗਾ। ਅਤੇ ਬਾਅਦ 'ਚ ਜਦੋਂ ਉੱਥੇ ਉਹ ਜੋ ਕੁਛ ਵੀ ਜਿਹੜਾ ਹੱਲਾ ਗੁੱਲਾ ਹੋਇਆ ਉਸ ਤੋਂ ਬਾਅਦ ਦੇ ਵਿੱਚ ਇੱਕ ਅਧਿਕਾਰੀ ਦੇ ਦੁਆਰਾ ਜਿਹੜੀ ਉੱਥੇ ਗੋਲੀ ਜਿਹੜੀ ਉਹ ਚੱਲੀ, ਜਿਸ ਦੇ ਕਰਕੇ ਇਸ ਬੀਬੀ ਦੀ ਬਾਅਦ 'ਚ ਉਹ ਮੌਤ ਹੋ ਗਈ। ਅਤੇ ਬਾਅਦ 'ਚ ਫਿਰ ਇਹ ਪਤਾ ਲੱਗਾ ਵੀ ਦੱਸੋ ਵੀ ਜਿਹਨੂੰ ਫੜਨ ਆਏ ਸੀਗੇ ਉਹ ਬੰਦਾ ਤਾਂ ਪਹਿਲਾਂ ਗ੍ਰਿਫਤਾਰ ਸੀਗਾ। ਹੁਣ ਜਾਣੇ ਅਣਜਾਣੇ ਦੇ ਵਿੱਚ ਇਸ 19 ਸਾਲਾਂ ਦੀ ਕੁੜੀ ਦੀ ਜਿਹੜੀ ਉਹ ਮੌਤ ਹੋ ਗਈ ਆ। ਅਤੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਤਾਂ ਇੱਦਾਂ ਹੀ ਲੱਗ ਰਿਹਾ ਵੀ ਇੱਕ ਲੰਮਾ ਚੌੜਾ ਲਾ ਸੂਟ ਜਿਹੜਾ ਉਸ ਸਿਟੀ ਦੇ ਉੱਤੇ ਉਹਨਾਂ ਪੁਲਿਸ ਦੇ ਉੱਤੇ ਜਿਹੜਾ ਉਹ ਆ ਰਿਹਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ। ਇੱਕ ਅਮਰੀਕਨ ਬੀਬੀ ਜਿਹੜੀ ਆ ਉਹ ਨਿਊਜ਼ੀਲੈਂਡ ਦੇ ਵਿੱਚ ਯਾਦ ਹੋਊਗਾ ਤੁਹਾਨੂੰ, ਪਿਛਲੇ ਕੁਝ ਹਫ਼ਤੇ ਪਹਿਲਾਂ ਇੱਕ ਵੋਲਕੈਨੋ ਜਿਹੜਾ ਆ ਇਰਪਟ ਹੋ ਗਿਆ ਸੀ, ਜਵਾਲਾਮੁਖੀ ਫਟ ਗਿਆ ਸੀ।
ਉਹ ਤੋਂ ਬਾਅਦ 18 ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ। ਹੁਣ ਇੱਕ ਅਮਰੀਕਨ ਲੇਡੀ ਜਿਹੜੀ ਆ ਜਿਸ ਦਾ ਨਾਂ ਮਯੂਰੀ ਸਿੰਘ ਕਰਕੇ ਦੱਸਿਆ ਆ, ਕਹਿੰਦੇ ਵੀ ਇਹ ਮਿਡਲਮੋਰ ਹਸਪੀਟਲ ਆਕਲੈਂਡ ਦੇ ਵਿੱਚ ਸੀਗੀ ਤੇ ਜਿਹੜੀ ਇਹ ਅਟਲਾਂਟਾ ਏਰੀਆ ਨੂੰ ਬਿਲੋਂਗ ਕਰਦੀ ਹੈਗੀ ਆ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਉਹਦਾ ਜਿਹੜਾ ਘਰ ਵਾਲਾ ਪ੍ਰਤਾਪ ਸਿੰਘ ਆ ਉਹ ਵੀ ਜਿਹੜਾ ਕਾਫੀ ਬੁਰੀ ਤਰ੍ਹਾਂ ਬਰਨ ਹੋਇਆ ਸੀ ਤੇ ਉਹਦੀ ਜਿਹੜੀ ਕੰਡੀਸ਼ਨ ਆ ਕਹਿੰਦੇ ਥੋੜ੍ਹੀ ਠੀਕ ਦੱਸੀ ਜਾਂਦੀ ਆ, ਉਹ ਸਟਿਲ ਹਜੇ ਹਸਪੀਟਲ ਦੇ ਵਿੱਚ ਹੈਗਾ ਆ। ਹੁਣ ਤੱਕ 19 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਕਿਉਂਕਿ ਜਿਹੜੇ ਇਸ ਆਈਲੈਂਡ ਨੂੰ ਵਿਜ਼ਿਟ ਕਰਨ ਗਏ ਹੋਏ ਸੀ ਤੇ ਇੱਕਦਮ ਜਿਹੜਾ ਆ ਰਾਤ ਨੂੰ ਉੱਥੋਂ ਜਿਹੜਾ ਲਾਵਾ ਫਟ ਗਿਆ, ਜਿਹਦੇ ਨਾਲ ਜਿਹੜੇ ਬਹੁਤ ਸਾਰੇ ਲੋਕ ਆ ਉਹ ਜਿਹੜੇ ਆ ਜਲ ਗਏ ਤੇ ਫੱਟੜ ਹੋ ਗਏ। ਜੀ ਜੀ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਹਾਂ, CNBC ਦਾ ਇੱਕ ਨਵਾਂ ਸਰਵੇ ਜਿਹੜਾ ਉਸ ਦੇ ਵਿੱਚ ਸਾਹਮਣੇ ਆਇਆ, ਉਸ ਦੇ ਵਿੱਚ ਕਹਿੰਦੇ ਜਿਹੜੇ ਮਿਲੀਅਨੀਅਰਸ ਆ ਉਹਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਸਪੋਰਟ ਆ ਉਸ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ। ਜਿਹੜੇ ਚੌਥੇ ਕੁਆਰਟਰ ਦੇ ਵਿੱਚ ਇੱਕ ਨਵਾਂ ਜਿਹੜਾ ਸਰਵੇ ਕੀਤਾ ਗਿਆ ਵੀ ਜਿਹੜੇ ਮਿਲੀਅਨੀਅਰਸ ਆ ਉਹ 2020 ਦੇ ਵਿੱਚ ਕਿਹਨੂੰ ਸਭ ਤੋਂ ਜ਼ਿਆਦਾ ਜਿਹੜਾ ਚਾਹੁੰਦੇ ਆ ਰਾਸ਼ਟਰਪਤੀ ਦੇ ਵਜੋਂ, ਤੇ ਕਹਿੰਦੇ ਰਾਸ਼ਟਰਪਤੀ ਦੇ ਟਰੰਪ ਆ ਉਹਨਾਂ ਦੀ 32% ਤੋਂ ਵੱਧ ਕੇ ਹੁਣ 36% ਤੇ ਉਹਨਾਂ ਦੀ ਸਪੋਰਟ ਆ ਉਹ ਵਧੀ ਆ। ਦੂਜੇ ਜਿਹੜਾ ਫੇਵਰੇਟ ਕੈਂਡੀਡੇਟ ਆ ਉਹ ਸਾਬਕਾ ਜਿਹੜੇ ਉਪ ਰਾਸ਼ਟਰਪਤੀ ਜੋ ਬਾਈਡਨ, ਤੇ ਫਿਰ ਤੀਜੇ ਨੰਬਰ ਤੇ ਐਲਿਜ਼ਾਬeth ਵਾਰਨ 14% ਤੇ ਜਿਹੜੀ ਉਹ ਉਹਨਾਂ ਦੀ ਸਪੋਰਟ ਆ ਉਹ ਕਰ ਰਹੀ ਆ। ਤੇ ਉੱਦਾਂ ਕਹਿੰਦੇ ਵੀ ਇਸ ਸਰਵੇ ਦੇ ਵਿੱਚ ਜੇ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਜੋ ਬਾਈਡਨ 2020 ਦੇ ਵਿੱਚ ਇਹਨਾਂ ਦੇ ਆਮੋ ਸਾਹਮਣੇ ਹੁੰਦੇ ਆ ਤਾਂ ਹਾਲ ਦੀ ਘੜੀ ਜਿਹੜੇ ਸਰਵੇ ਦੇ ਵਿੱਚ ਜੋ ਬਾਈਡਨ ਨੂੰ ਜਿਹੜਾ ਜਿੱਤਦੇ ਉਹ ਦਿਖਾਇਆ ਜਾ ਰਿਹਾ ਹੈਗਾ ਆ। ਤੇ ਇਹ ਮਿਲੀਅਨੀਅਰਸ ਦਾ ਡੈਮੋਕ੍ਰੇਟਸ ਦੇ ਵੱਲ ਜਿਹੜਾ ਜ਼ਿਆਦਾਤਰ ਜਿਹੜਾ ਰੁਝਾਨ ਹਮੇਸ਼ਾ ਹੀ ਜਿਹੜਾ ਉਹ ਘੱਟ ਹੁੰਦਾ। ਕਾਰਨ ਇਹੀ ਆ ਵੀ ਜਿਹੜੇ ਟੈਕਸ ਕੱਟਸ ਦੇ ਵਿੱਚ ਜਿਹੜਾ ਬਹੁਤਾ ਬੈਨੀਫਿਟਸ ਆ ਉਹ ਮਿਲੀਅਨੀਅਰਸ ਨੂੰ ਜਿਹੜਾ ਹੁੰਦਾ, ਤੇ ਉਹ ਜਿਹੜੇ ਟੈਕਸ ਕੱਟਸ ਆ ਉਹ ਰਾਸ਼ਟਰਪਤੀ ਜਿਹੜੇ ਰਿਪਬਲਿਕਨ ਜਿਹੜੇ ਹੁੰਦੇ ਆ ਜ਼ਿਆਦਾਤਰ ਉਹਨਾਂ ਦੇ ਦੁਆਰਾ ਜਿਹੜਾ ਦਿੱਤਾ ਜਾਂਦਾ ਆ। ਤੇ ਬਾਕੀ ਜਿਹੜੇ ਕਈ ਡੈਮੋਕ੍ਰੇਟ ਆ ਤੇ ਉਹਨਾਂ ਮਿਲੀਅਨੀਅਰ ਇਨਫੈਕਟ ਉਹ ਬਿਲੀਅਨੀਅਰਸ ਦੇ ਉੱਤੇ ਜਿਹੜੇ ਅਲਟਰਾ ਰਿਚ ਆ ਜਿਹੜੇ ਮਲਟੀ ਬਿਲੀਅਨੀਅਰਸ ਆ ਉਹਨਾਂ ਦੇ ਉੱਤੇ ਥੋੜ੍ਹਾ ਬਹੁਤਾ ਟੈਕਸ ਲਾਉਣ ਦੀ ਜਿਹੜੀ ਗੱਲ ਆ ਉਹ ਕਰਦੇ ਨੇ। ਤੇ ਲੋਕ ਦੂਜੇ ਆ ਉਹ ਐਵੇਂ ਹੀ ਜਿਹੜੇ ਉਹ ਭੜਕ ਜਾਂਦੇ ਯਾਰ ਉਹਨਾਂ ਦੇ ਉੱਤੇ ਟੈਕਸ ਕਾਹਤੋਂ ਲਾ ਰਹੇ, ਵੀ ਸਭ ਨੂੰ ਇਹ ਨਹੀਂ ਪਤਾ ਵੀ ਬਿਲੀਅਨੀਅਰ ਜਿਹੜਾ ਉਹ ਬਣਨਾ ਜਿਹੜਾ ਇੱਕ ਹਿਸਾਬ ਦੇ ਨਾਲ ਹਾਲ ਦੀ ਘੜੀ ਦੇ ਇੱਥੇ ਜਿਹੜਾ ਨਾਮੁਮਕਿਨ ਹੀ ਜਿਹੜਾ ਉਹ ਹੈਗਾ ਆ। ਜੇ ਉਹਨਾਂ ਦੇ ਉੱਤੇ ਟੈਕਸ ਲੱਗਦਾ ਤੁਹਾਡੀ ਸਿਹਤ ਦੇ ਉੱਤੇ ਜਿਹੜਾ ਕੋਈ ਵੀ ਅਸਰ ਜਿਹੜਾ ਉਹ ਨਹੀਂ ਹੋਣਾ। ਇਨਫੈਕਟ ਰਾਈਟ ਨਾਓ ਜਿਹੜੀ ਮਿਡਲ ਇਨਕਮ ਕਲਾਸ ਜਿਹੜੀ ਹੈਗੀ ਆ ਉਹਨਾਂ ਤੋਂ ਵੀ ਘੱਟ ਜਿਹੜਾ ਟੈਕਸ ਆ ਜਿਹੜੇ ਅਲਟਰਾ ਰਿਚ ਬਿਲੀਅਨੀਅਰਸ ਆ ਉਹ ਦਿੰਦੇ ਨੇ। ਜੀ, ਅਗਲੀ ਖਬਰ ਫਰਿਜਨੋ ਤੋਂ ਆ ਰਹੀ ਆ। ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਵੀ ਕਿੰਨੀਆਂ ਜਿਹੜੀਆਂ ਆ ਰੋਬੋ ਕਾਲਸ ਜਿਹੜੇ ਕਹਿੰਦੇ ਹੈਗੇ ਆ ਜੰਕ ਕਾਲਾਂ ਹੁੰਦੀਆਂ ਤੁਹਾਨੂੰ ਆਉਂਦੀਆਂ ਹੈਗੀਆਂ ਤੇ ਪੂਰੀ ਤਰ੍ਹਾਂ ਜਿਹੜੇ ਆ ਲੋਕ ਅਪਸੈਟ ਹੈਗੇ ਆ। ਤੁਹਾਡੇ ਹੁਣ ਸੈੱਲ ਫੋਨਾਂ ਦੇ ਉੱਤੇ ਵੀ ਕਾਲ ਤੇ ਕਾਲ ਆਉਂਦੀ ਰਹਿੰਦੀ ਆ। ਫਰਿਜਨੋ ਦੇ ਵਿੱਚ ਕਹਿੰਦੇ ਆ ਵੀ 396 ਮਿਲੀਅਨ ਰੋਬੋ ਕਾਲਸ ਆਈਆਂ 2019 ਦੇ ਵਿੱਚ ਇਕੱਲੇ ਫਰਿਜਨੋ ਸਿਟੀ ਦੇ ਵਿੱਚ। ਹੁਣ ਤੁਸੀਂ ਹਿਸਾਬ ਲਾ ਲਓ ਵੀ ਬਾਕੀਆਂ ਨੂੰ ਕਿੰਨੀਆਂ ਆਉਂਦੀਆਂ। ਸੋ ਹੁਣ ਕਾਂਗਰਸ ਆ ਜਿਹੜੀ US ਕਾਂਗਰਸ ਆ ਉਹ ਟਰਾਈ ਕਰ ਰਹੀ ਆ ਵੀ ਇਹਦੇ ਉੱਤੇ ਕਿਸ ਤਰ੍ਹਾਂ ਜਿਹੜਾ ਆ ਕਰੈਕ ਡਾਊਨ ਕੀਤਾ ਜਾਵੇ। ਇਨਫੈਕਟ ਕਾਂਗਰਸ ਨੇ ਬੀਤੇ ਜਿਹੜੇ ਸੈਸ਼ਨ ਦੇ ਵਿੱਚ ਐਂਟੀ ਰੋਬੋ ਕਾਲ ਬਿੱਲ ਜਿਹੜਾ ਆ ਉਹ ਪਾਸ ਕੀਤਾ ਹੈ, ਜਿਸ ਦੇ ਵਿੱਚ ਹਰ ਇੱਕ ਜਿਹੜੀ ਰੋਬੋ ਕਾਲ ਦੇ ਲਈ ਜੇ ਕੋਈ ਚਾਰਜ ਹੁੰਦਾ ਹੈ ਤੇ ਜੇ ਕੋਈ ਫੜਿਆ ਜਾਂਦਾ ਵੀ ਜਿਨ੍ਹਾਂ ਦੇ ਦੁਆਰਾ ਕੀਤਾ ਜਾ ਰਿਹਾ $10,000 ਪਰ ਰੋਬੋ ਕਾਲ ਦਾ ਜਿਹੜਾ ਜੁਰਮਾਨਾ ਆ ਉਹ ਜਿਹੜਾ ਉਹ ਰੱਖਿਆ ਗਿਆ ਸੀਗਾ। ਪਿਛਲੇ ਇਸੇ ਸਾਲ ਦੇ ਜਿਹੜੇ ਸ਼ੁਰੂਆਤ ਦੇ ਵਿੱਚ ਬਿੱਲ ਜਿਹੜਾ ਇੰਟਰੋਡਿਊਸ ਆ ਉਹ ਕੀਤਾ ਗਿਆ ਸੀਗਾ ਤੇ ਜਿਸ ਨੂੰ ਬਾਅਦ ਦੇ ਵਿੱਚ ਜਿਹੜੀਆਂ ਇਸ ਨੂੰ ਹੁਣ ਰੀਸੈਂਟਲੀ ਜਿਹੜਾ ਉਹ ਪਾਸ ਆ ਉਹ ਕਰ ਦਿੱਤਾ ਗਿਆ ਆ। ਤੁਸੀਂ ਹਰਜੋਤ ਸਿੰਘ ਜੀ ਇਹ ਦੱਸ ਰਹੇ ਆ ਰੋਜ਼ਾਨਾ ਜਿਹੜੀਆਂ ਅਮਰੀਕਾ ਦੇ ਵਿੱਚ ਵੱਖ-ਵੱਖ ਜਿੰਨੇ ਲੋਕ ਰਹਿੰਦੇ ਆ 200 ਮਿਲੀਅਨ ਤੋਂ ਵੱਧ ਰੋਬੋ ਕਾਲਸ ਐਵਰੀ ਡੇ ਅਮਰੀਕਾ ਦੇ ਵਿੱਚ ਜਿਹੜੀਆਂ ਉਹ ਆਉਂਦੀਆਂ ਨੇ। ਹੁਣ ਜਦੋਂ ਤੋਂ ਹਰਜੋਤ ਸਿੰਘ ਜੀ ਲੋਕਾਂ ਨੇ ਨੋਟ ਕੀਤਾ ਹੋਣਾ ਵੀ ਜਦੋਂ ਹੁਣ ਹੈਲਥ ਇੰਸ਼ੋਰੈਂਸ ਦਾ ਵੇਲਾ ਆਇਆ ਸੀਗਾ ਇੰਨੀਆਂ ਜ਼ਿਆਦਾ ਜਿਹੜੀਆਂ ਰੋਬੋ ਕਾਲਸ ਸਪੈਮ ਕਾਲਸ ਜਿਹੜੀਆਂ ਉਹ ਆਈਆਂ ਵੀ ਰਹਿ ਰੱਬ ਦਾ ਨਾਲ ਲੋਕਾਂ ਬੰਦਿਆਂ ਨੇ ਫੋਨ ਚੱਕਣੇ ਜਿਹੜੇ ਹਿਸਾਬ ਦੇ ਨਾਲ ਜੇ ਸਹੀ ਵੀ ਆਉਂਦਾ ਹੋਊਗਾ ਉਹ ਵੀ ਜਿਹੜਾ ਉਹਨਾਂ ਨੇ ਬੰਦ ਕਰ ਦਿੱਤਾ ਹੋਇਆ ਸੀਗਾ। ਤੰਗ ਆਏ ਪਏ ਸੀਗੇ ਜਿਹੜੇ ਲੋਕ ਰੀਸੈਂਟਲੀ ਇਹਨਾਂ ਸਾਰੀਆਂ ਹੀ ਰੋਬੋ ਕਾਲਸ ਤੋਂ। ਤੇ ਇਸੇ ਹੀ ਆੜ ਦੇ ਵਿੱਚ ਨਾਲ ਦੇ ਨਾਲ ਜਿਹੜੇ ਸਕੈਮ ਕਾਲਾਂ ਵੀ ਜਿਹੜੀਆਂ ਆਉਂਦੀਆਂ ਰਹਿੰਦੀਆਂ ਉਹਨਾਂ ਤੋਂ ਵੀ ਜਿਹੜਾ ਸਾਰਿਆਂ ਨੂੰ ਜਿਹੜਾ ਉਹ ਬਚ ਕੇ ਰਹਿਣਾ ਚਾਹੀਦਾ ਆ। ਤੁਹਾਡੀ ਲਾਟਰੀ ਜਿਹੜੀ ਜਿਤਾ ਦਿੰਦੇ ਆ, ਕਈ ਵਾਰੀ ਕੋਸ਼ਿਸ਼ ਕਰ ਦਿੰਦੇ, ਤੁਹਾਡੇ ਕੰਪਿਊਟਰ ਦੇ ਵਿੱਚੋਂ ਨੁਕਸ ਕੱਢ ਦਿੰਦੇ ਆ, ਕਈ ਵਾਰੀ IRS ਦਾ ਜਿਹੜਾ ਉਹ ਤੁਹਾਨੂੰ ਡਰਾ ਪਾ ਦਿੰਦੇ, ਕਈ ਵਾਰੀ ਤਾਂ ਕਾਲ ਇੱਦਾਂ ਆਉਂਦੀ ਆ ਵੀ ਤੁਹਾਡੇ ਆਪਣੇ ਹੀ ਕਿਤੇ ਦੋਸਤ ਮਿੱਤਰ ਰਿਸ਼ਤੇਦਾਰ ਦੀ ਜਿਹੜੀ ਆ ਨੰਬਰ ਤੋਂ ਇੱਦਾਂ ਉਹਨਾਂ ਨੇ ਕਾਲ ਜਿਹੜੀ ਉਹ ਆਉਂਦੀ ਆ ID ਜਿਹੜੀ ਆ ਉਹ ਸਪੂਫ ਕਰਕੇ ਉਹ ਜਿਹੜੀ ਉਹ ਆ ਜਾਂਦੀ ਆ ਤੇ ਕਹਿੰਦੇ ਵੀ ਇਹਨੂੰ ਗ੍ਰਿਫਤਾਰ ਕਰ ਲਿਆ ਆ।
ਤੇ ਜੇ ਤੁਸੀਂ ਇਹਨੂੰ ਛਡਾਉਣਾ ਹੈ ਤੇ ਇਹ ਦੇ ਦਿਓ, ਉਹ ਦੇ ਦਿਓ। ਜਿਸ ਵੀ ਮਾਮਲੇ ਦੇ ਵਿੱਚ ਤੁਹਾਨੂੰ ਜਿਹੜਾ ਆ ਉਹ ਕਹਿੰਦੇ ਆ ਵੀ ਕਾਰਡ ਦਿਓ, ਖਾਸ ਕਰਕੇ ਗਿਫਟ ਕਾਰਡ ਲੈ ਦਿਓ, iTunes ਦੇ ਕਾਰਡ ਲੈ ਦਿਓ, ਗ੍ਰੀਨ ਡਾਟ ਕਾਰਡ ਲੈ ਦਿਓ, ਵੈਸਟਰਨ ਯੂਨੀਅਨ ਕਰ ਦਿਓ, ਮਨੀ ਟ੍ਰਾਂਸਫਰ ਜਿਹੜੀ ਉਹ ਕਰ ਦਿਓ, ਤਾਂ ਉਹ ਸਮਝ ਜਾਓ 100% ਜਿਹੜੀ ਆ ਉਸ ਚੀਜ਼ ਦੇ ਵਿੱਚ ਉਹ ਤੁਹਾਨੂੰ ਸਕੈਮ ਕਰ ਰਹੇ ਆ, ਤੁਹਾਨੂੰ ਜਿਹੜਾ ਉਹ ਮੂਰਖ ਬਣਾ ਰਹੇ ਆ। ਇਸ ਤੋਂ ਜਿਹੜਾ ਉਹ ਬਚ ਕੇ ਰਹੋ। ਡਿਸ਼ TV ਨੂੰ ਲੈ ਕੇ ਬੜੇ ਲੋਕ ਜਿਹੜੇ ਉਹ ਫਸਦੇ ਨੇ ਵੀ ਤੁਹਾਡਾ ਅੱਧਾ ਜਿਹੜਾ ਬਿੱਲ ਆ ਉਹ ਦੇ ਦੇਣਗੇ। ਉਹ ਅੰਦਰ ਖਾਤੇ ਕਸ਼ਕ ਜਿਹੜੇ ਉਹਨਾਂ ਦੇ ਡਿਸ਼ TV ਵਾਲੇ EMPLOYEE ਜਿਹੜੇ ਕਹਿੰਦੇ ਆ ਵੀ ਸ਼ਾਇਦ ਨਾਲ ਉਹਨਾਂ ਦੇ ਜੁੜੇ ਹੁੰਦੇ ਆ, ਉਹ ਤੁਹਾਨੂੰ ਇੱਦਾਂ ਲੱਗਦਾ ਵੀ ਹਾਂ ਸ਼ੁਰੂਆਤ ਦੇ ਵਿੱਚ ਵਾਕਿਆ ਹੀ ਤੁਹਾਡਾ ਡਿਸ਼ TV ਚਲਾ ਵੀ ਦਿੰਦੇ, ਇੰਸਟਾਲ ਵੀ ਕਰ ਦਿੰਦੇ, ਸਾਰਾ ਕੁਛ ਕਰ ਦਿੰਦੇ ਆ, ਪਰ ਇਨ ਦੀ ਐਂਡ ਕੁਛ ਕੁ ਦਿਨ ਚੱਲ ਕੇ ਫਿਰ ਜਿਹੜਾ ਉਹ ਬੰਦ ਹੋ ਜਾਂਦਾ ਆ। ਜਿਹੜੀ ਚੀਜ਼ ਜੇ ਤੁਹਾਨੂੰ ਲੱਗਦਾ ਨਾ ਵੀ ਟੂ ਗੁੱਡ ਟੂ ਬੀ ਟਰੂ ਆ, ਉਹ ਇਹਦਾ ਮਤਲਬ ਉਹ ਝੂਠੀ ਹੋਈ ਆ। ਉਹ ਇੱਦਾਂ ਦੀ ਕੋਈ ਚੀਜ਼ ਇੱਥੇ ਜਿਹੜੀ ਉਹ ਚੀਜ਼ ਹੁੰਦੀ ਨਹੀਂ ਆ ਵੀ ਤੁਹਾਨੂੰ ਫ੍ਰੀ ਦੇ ਵਿੱਚ ਐਵੇਂ ਸਾਰਾ ਕੁਛ ਜਿਹੜਾ ਉਹ ਦੇਈ ਜਾਣ। ਸੋ ਇਹਨਾਂ ਜਿਹੜੀਆਂ ਸਕੈਮ ਤੋਂ ਕਾਲਾਂ ਤੋਂ ਜਿਹੜਾ ਨਾਲ ਦੇ ਨਾਲ ਮੈਂ ਕਿਹਾ ਇਹ ਵੀ ਦੱਸ ਦਈਏ ਵੀ ਉਹਨਾਂ ਤੋਂ ਵੀ ਬਚਾ ਜਿਹੜਾ ਉਹ ਰੱਖਣਾ ਚਾਹੀਦਾ ਜੀ। ਅਗਲੀ ਖਬਰ ਵੀ ਫ੍ਰਿਜ਼ਨੋ ਨਾਲ ਰਿਲੇਟਡ ਹੈਗੀ। ਫ੍ਰਿਜ਼ਨੋ ਦੇ ਵਿੱਚ ਹੈਲਪ ਐਲੀਮੀਨੇਟ ਆਟੋ ਥੈਫਟ ਟਾਸਕ ਫੋਰਸ ਜਿਹੜੀ ਆ ਉਹਨਾਂ ਨੇ ਇੱਕ ਬਹੁਤ ਵੱਡਾ ਬਸਟ ਜਿਹੜਾ ਕੀਤਾ ਹੈ, ਕਹਿੰਦੇ ਜਿਹਦੇ ਵਿੱਚ ਇੱਕ ਉਹਨਾਂ ਨੇ 45 ਸਾਲਾਂ ਦਾ ਹੂਵਰ ਅਲਫੋਰਡ ਨਾਮ ਦੇ ਬੰਦੇ ਨੂੰ ਫੜਿਆ, ਜਿਹੜਾ ਕਿ ਲੋਕਾਂ ਦੀ ਆਇਡੈਂਟੀਟੀ ਚੋਰੀ ਕਰਦਾ ਸੀ, ਝੂਠ ਦੀਆਂ ਆਈਡੀਆਂ ਬਣਾ ਲੈਂਦੇ ਸੀ, ਡਰਾਈਵਿੰਗ ਲਾਇਸੈਂਸ ਤੇ ਲੋਕਾਂ ਤੋਂ ਕਾਰਾਂ ਖਰੀਦ ਲੈਂਦੇ ਸੀ ਜਾਂ ਡੀਲਰਾਂ ਤੋਂ ਕਾਰਾਂ ਖਰੀਦ ਲੈਂਦੇ ਸੀ। ਸੋ 2013 ਦੇ ਵਿੱਚ ਉਹਨੂੰ ਮਿਸਡਿਮੀਨਰ ਚਾਰਜਸ ਤੇ ਚਾਰਜ ਕੀਤਾ ਗਿਆ ਸੀ ਤੇ ਹੁਣ ਉਹਦੇ ਤੇ ਫੈਲਨੀ ਚਾਰਜਸ ਲਾਏ ਗਏ ਹੈਗੇ ਆ। ਤੇ ਜਿਹੜੀ ਫ੍ਰਿਜ਼ਨੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਆਇਡੈਂਟੀਟੀ ਥੈਫਟ ਆ ਇਹ USA ਦੇ ਵਿੱਚ ਸਭ ਤੋਂ ਇਸ ਟਾਈਮ ਅਗਲੀਐਸਟ ਕ੍ਰਾਈਮ ਹੈਗਾ ਆ। ਕਹਿੰਦੇ ਵੀ ਇਹਦੇ ਨਾਲ ਇਹ ਆ ਵੀ ਫਿਜ਼ੀਕਲੀ ਤੁਸੀਂ ਹਰਟ ਨਹੀਂ ਹੁੰਦੇ ਹੈਗੇ, ਪਰ ਇਹ ਤੁਹਾਡਾ ਜਿਹੜਾ ਹੈਡੇਕ ਤੇ ਤੁਹਾਡੀ ਜਿਹੜੀ ਲਾਈਫ ਆ ਇਹਨੂੰ ਅਪਸਾਈਡ ਡਾਊਨ ਕਰ ਦਿੰਦਾ ਆ। ਬਿਲਕੁਲ ਇਹ ਬਹੁਤ ਵੱਡਾ ਜਿਹੜਾ ਇੱਕ ਕਾਰਨ ਆ। ਬਹੁਤ ਸਾਰੇ ਲੋਕ ਜਿੱਦਾਂ ਤੁਸੀਂ ਕਿਹਾ ਵੀ ਸਟ੍ਰੈਸ 'ਚ ਵੀ ਚੱਲ ਜਾਂਦੇ ਆ, ਤੁਹਾਡੇ ਨਾਂ ਦੇ ਉੱਤੇ ਵੱਖ-ਵੱਖ ਕੋਈ ਲੋਨ ਚੱਕ ਲੈਂਦਾ ਹੈ, ਕੋਈ ਅਕਾਊਂਟ ਖੁਲਾ ਲੈਂਦਾ, ਕੋਈ ਕੁਛ ਕਰ ਲੈਂਦਾ, ਕੋਈ ਕ੍ਰੈਡਿਟ ਕਾਰਡ ਖੋਲ੍ਹ ਲੈਂਦਾ ਆ। ਸੋ ਬਹੁਤ ਵੱਡੀ ਬਾਤ ਦੇ ਵਿੱਚ ਜਿਹੜੀ ਪ੍ਰੋਬਲਮ ਆ ਉਹ ਬਣਦੀ ਆ। ਤੇ ਹਰਜੋਤ ਸਿੰਘ ਜੀ ਨਾਲ ਹੀ ਦੱਸਦੇ ਜਾਈਏ ਵੀ ਹੁਣ ਕਿਉਂਕਿ ਛੁੱਟੀਆਂ ਦਾ ਦਿਨ ਜਿਹੜੇ ਉਹ ਚੱਲ ਰਹੇ ਨੇ, ਕ੍ਰਿਸਮਸ ਦੇ ਜਿਹੜੇ ਦਿਨ ਆ ਰਹੇ ਆ, ਬਹੁਤ ਸਾਰੇ ਲੋਕਾਂ ਨੇ ਜਿਹੜਾ ਉਹ ਟਰੈਵਲ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਉਹ ਕਰਨਾ ਆ। ਏਅਰਪੋਰਟਾਂ ਦੇ ਉੱਤੇ ਲੰਬੀਆਂ ਜਿਹੜੀਆਂ ਲਾਈਨਾਂ ਲੱਗੀਆਂ। ਸਿਆਟਲ ਏਅਰਪੋਰਟ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਨੂੰ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ, ਕਿਉਂਕਿ ਉਹ ਅੰਡਰ ਸਟਾਫ ਤੇ ਸ਼ਾਰਟ ਸਟਾਫ ਜਿਹੜੇ ਉਹ ਸੀਗੇ। ਸਿਕਿਉਰਿਟੀ ਲਾਈਨਾਂ ਦੇ ਵਿੱਚ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਟਰੈਵਲ ਆ ਲੋਕ ਕਰ ਰਹੇ ਨੇ। ਈਸਟ ਵਾਲੇ ਪਾਸੇ ਜਿਹੜਾ ਆ ਮਿਡ ਵੈਸਟ ਦੇ ਵਿੱਚ ਤੇ ਸਦਰਨ ਜਿਹੜਾ ਅਮਰੀਕਾ ਦੇ ਵਿੱਚ ਸਦਰਨ ਅਮਰੀਕਾ ਐਜ਼ ਇਨ USA ਦੇ ਜਿਹੜਾ ਸਦਰਨ USA ਆ ਉਸ ਵਾਲੇ ਪਾਸੇ ਕਈ ਥਾਵਾਂ ਦੇ ਉੱਤੇ ਆਈਸਟਾਰਮ ਆ ਰਹੇ ਆ। ਕਈ ਥਾਵਾਂ ਦੇ ਉੱਤੇ ਜਿਹੜੇ ਭਾਰੀ ਮੀਂਹ ਜਿਹੜੇ ਆ, ਫਲੈਸ਼ ਫਲੱਡ ਦੀਆਂ ਵਾਰਨਿੰਗਸ ਜਿਹੜੀਆਂ ਉਹ ਆ ਰਹੀਆਂ ਨੇ। ਸੋ ਜਿਨ੍ਹਾਂ ਨੇ ਟਰੈਵਲ ਕਰਨਾ ਬਹੁਤ ਹੀ ਇਹਤਿਆਤ ਦੇ ਨਾਲ, ਬਹੁਤ ਹੀ ਧਿਆਨ ਦੇ ਨਾਲ। ਕੱਲ੍ਹ ਪਰਸੋਂ ਹੀ ਜਿਹੜਾ ਆਪਾਂ ਦੇਖਿਆ ਵੀ ਕਿੰਨੇ ਜਿਹੜੇ 70 ਕਾਰ ਦਾ ਜਿਹੜਾ ਇੱਕ ਪਾਈਲ ਅਪ ਜਿਹੜਾ ਹੋਇਆ ਸੀਗਾ, ਜਿਸ ਦੇ ਵਿੱਚ ਕਈ ਲੋਕ ਜਿਹੜੇ ਉਹ ਫੱਟੜ ਜਿਹੜੇ ਹੋਏ ਸੀਗੇ। ਸੋ ਉਹਦੇ ਕਰਕੇ ਬਹੁਤ ਪ੍ਰੋਬਲਮਸ ਜਿਹੜੀਆਂ ਉਹ ਲੋਕਾਂ ਨੂੰ ਆ ਸਕਦੀਆਂ ਆ। ਸਮਾਂ ਜਿਹੜਾ ਐਕਸਟਰਾ ਲੈ ਕੇ ਜਿਹੜਾ ਚੱਲੋ। ਜਿੱਥੇ ਆਈਸੀ ਕੰਡੀਸ਼ਨਸ ਆ, ਬਰਫ਼ਬਾਰੀ ਜਿਹੜੀ ਉੱਥੇ ਜਿੱਥੇ ਜ਼ਿਆਦਾ ਹੈਗੀ ਆ, ਉੱਥੇ ਜਿਹੜਾ ਆ ਉਹਨਾਂ ਚੀਜ਼ਾਂ ਤੋਂ ਜਿਹੜਾ ਤੁਸੀਂ ਜਿਹੜਾ ਧਿਆਨ ਦੇ ਨਾਲ ਚੱਲੋ, ਆਪਣੀ ਜਿਹੜੀ ਪੂਰੀ ਤਿਆਰੀ ਦੇ ਨਾਲ ਚੱਲੋ। ਫੌਗ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਐਕਸੀਡੈਂਟ ਆ ਉਹ ਹੁੰਦੇ ਨੇ। ਉਹਨਾਂ ਚੀਜ਼ਾਂ ਤੋਂ ਡੈਫੀਨੇਟਲੀ ਜਿਹੜਾ ਸਾਰਿਆਂ ਨੂੰ ਬਚਾਅ ਰੱਖਣ ਦੀ ਜ਼ਰੂਰਤ ਹੈਗੀ ਆ। ਕੁਛ ਕੁ ਬੇਕਰਸਫੀਲਡ ਦੀਆਂ ਲੋਕਲ ਖਬਰਾਂ ਕਰੀਏ ਤੇ ਬੇਕਰਸਫੀਲਡ ਦੇ ਵਿੱਚ DUI ਚੈੱਕ ਪੁਆਇੰਟ ਬੇਕਰਫੀਲਡ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਸ਼ਨੀਚਰਵਾਰ ਰਾਤ ਨੂੰ ਕੀਤਾ ਗਿਆ ਸੀ। ਉਹਨਾਂ ਨੇ 823 ਜਿਹੜੀਆਂ ਕਾਰਾਂ ਆ ਉਹਨਾਂ ਨੂੰ ਚੈੱਕ ਕੀਤਾ, ਜਿਹਦੇ ਵਿੱਚੋਂ 3 ਡਰਾਈਵਰ ਜਿਹੜੇ ਆ ਉਹ DUI ਉਹਨਾਂ ਨੂੰ ਦਿੱਤੀ ਗਈ ਆ। ਇਸੇ ਤਰ੍ਹਾਂ 5000 ਤੋਂ ਵੱਧ ਬੇਕਰਸਫੀਲਡ ਦੇ ਜਿਹੜੇ ਰੈਜ਼ੀਡੈਂਟ ਆ ਉਹ ਪਿਛਲੇ ਦਿਨ ਜਿਹੜੇ ਆ ਬਿਨਾਂ ਕਿਸੇ ਬਿਜਲੀ ਤੋਂ ਰਹੇ ਹੈਗੇ ਆ ਜੀ। ਤੇ ਸੈਕਰਾਮੈਂਟੋ ਤੋਂ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਮੈਕ ਰੋਡ ਦਾ ਜਿਹੜਾ ਹਾਈਵੇ 99 ਦੇ ਉੱਤੇ ਹੈਗਾ ਆ, ਉੱਥੇ ਕਿਹੜਾ ਬੰਦਾ ਇੱਕ 99 ਹਾਈਵੇ ਨੂੰ ਉੱਦਾਂ ਹੀ ਜਿਹੜਾ ਕ੍ਰਾਸ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨ ਲੱਗਾ ਸੀਗਾ। ਉਸਨੇ ਵੇਖਿਆ ਨਹੀਂ ਟ੍ਰੈਫਿਕ ਆ ਰਹੀ ਆ ਜਾ ਰਹੀ ਆ, ਉਹ ਬਸ ਇੱਦਾਂ ਹੀ ਮੇਨ ਹਾਈਵੇ ਨੂੰ ਵਿਦਾਊਟ ਕਿਸੇ ਓਵਰਪਾਸ ਤੋਂ ਉੱਦਾਂ ਹੀ ਜਿਹੜਾ ਕ੍ਰਾਸ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਟਰੱਕ ਉਸ ਦੇ ਵਿੱਚ ਕਹਿੰਦੇ ਵੱਜਾ ਤੇ ਉਸ ਦੀ ਮੌਕੇ 'ਤੇ ਹੀ ਉੱਥੇ ਮੌਤ ਜਿਹੜੀ ਉਹ ਹੋ ਗਈ ਆ। ਸੋ ਜਿਹੜੇ ਡਰਾਈਵਰਸ ਆ ਉਹ ਵੀ ਪਲੀਜ਼ ਜਿਹੜੇ ਆ ਸਤਰਕਤਾ ਜਿਹੜੀ ਰੱਖਿਆ ਕਰੋ। ਕਈ ਵਾਰੀ ਕਮਲੇ ਬੰਦਿਆਂ ਦਾ ਪਤਾ ਨਹੀਂ ਹੁੰਦਾ ਉਹ ਕਿਹੜੇ ਪਾਸੋਂ ਜਿਹੜਾ ਰੋਡ ਦੇ ਉੱਤੇ ਉਹ ਆ ਸਕਦੇ ਨੇ ਜੀ। ਸੋ ਹੁਣ ਥੋੜ੍ਹਾ ਜਿਹਾ ਆਪਾਂ ਕਵਰਡ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ। ਰਾਜਕਨਵੀਰ ਸਿੰਘ ਜੀ, ਜਿਹੜੀ ਕਵਰਡ ਕੈਲੀਫੋਰਨੀਆ ਦੀ ਲਾਸਟ ਡੇਟ ਉਹ ਫਰਾਈਡੇ ਸੀਗੀ, ਜਿਹੜੀ ਤੁਹਾਡੀ ਸਟਾਰਟ ਹੋਣੀ ਸੀ 1 ਜਨਵਰੀ ਤੋਂ। ਸੋ ਹੁਣ ਹਜੇ ਸਟਿਲ ਵੀ ਤੁਸੀਂ ਕਵਰਡ ਕੈਲੀਫੋਰਨੀਆ ਵਾਮਾ ਕੇਅਰ
ਕਰਾ ਸਕਦੇ ਹਾਂ, ਜੋ ਕਿ ਤੁਹਾਡੀ ਫਰਵਰੀ 1 ਤੋਂ ਉਹ ਸਟਾਰਟ ਹੋਏਗੀ। ਮੈਂ ਦੇਖਦਾ ਹੁੰਦਾ ਵੀ ਕਈ ਵਾਰੀ ਜਿਹੜੇ ਕਈ ਆਪਣੇ ਜਿਹੜੇ ਸਰੋਤੇ ਹੈਗੇ ਉਹ ਐਮਰਜੈਂਸੀ ਪਲਾਨ ਵੀ ਲੈਂਦੇ ਆ, ਤੇ ਉਹ ਕਈ ਵਾਰੀ $2 4 $5 ਹੁੰਦੀ ਆ, ਤੇ ਉਹ ਪੇਮੈਂਟ ਮਿਸ ਕਰ ਜਾਂਦੇ ਹੈਗੇ ਆ ਜਾਂ ਕਰਾਉਂਦੇ ਨਹੀਂ ਹੈਗੇ, ਤੇ ਮੁੜ ਕੇ ਫਿਰ ਫਾਈਨ ਦੇਣਾ ਪੈਂਦਾ ਹੈਗਾ ਆ। ਸੋ ਬਹੁਤ ਜ਼ਰੂਰੀ ਆ। ਆਪਾਂ ਬਹੁਤ ਸਾਰੀਆਂ ਮੈਂ ਦੇਖਦਾ ਹਰ ਸਾਲ ਇਨਸੀਡੈਂਟ ਹੁੰਦੀਆਂ, ਜਦੋਂ ਬੰਦਾ ਫਿਰ ਸਿੱਕ ਹੁੰਦਾ ਹਸਪਤਾਲ ਜਾਂਦਾ, ਤੇ ਫਿਰ ਪਤਾ ਲੱਗਦਾ ਵੀ ਉਹ ਇੱਕ ਦਿਨ ਦਾ $20,000 ਦਾ ਜਿਹੜਾ ਬਿੱਲ ਬਣਾ ਦਿੰਦੇ ਆ, ਤੇ ਉਸ ਟਾਈਮ ਫਿਰ ਤੁਸੀਂ ਲੈ ਨਹੀਂ ਸਕਦੇ। ਚਾਹੇ ਪ੍ਰਾਈਵੇਟ ਇੰਸ਼ੋਰੈਂਸ ਆ, ਚਾਹੇ ਤੁਸੀਂ ਵਾਮਾ ਕੇਅਰ ਥਰੂ ਲੈਂਦੇ ਆ, ਲਾਸਟ ਡੇਟ ਹੁਣ 31 ਜਨਵਰੀ ਹੈਗੀ ਆ। ਸੋ ਜੇ ਕਿਸੇ ਨੇ ਪਲਾਨ ਚੇਂਜ ਕਰਾਉਣੀ ਹੈਗੀ ਆ, ਉਹ ਵੀ ਜਿਹੜਾ ਹੁਣ ਤੁਸੀਂ ਕਰਾ ਸਕਦਾ ਹੈਗਾ, ਤੇ ਉਹਦੇ ਬਾਰੇ ਤੁਸੀਂ ਕਾਲ ਕਰ ਸਕਦੇ ਹੋ। ਬਿਲਕੁਲ ਜੀ, ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰ ਲਿਓ 408 272 2500 ਦੇ ਉੱਤੇ। ਇਸ ਬਾਰੇ ਵੀ ਦੱਸਦੇ ਜਾਈਏ ਵੀ ਇੰਸ਼ੋਰੈਂਸ ਨਾ ਕਰਾਉਣ ਦੇ ਉੱਤੇ ਜਿਹੜੇ ਕੈਲੀਫੋਰਨੀਆ ਸਟੇਟ ਦੇ ਦੁਆਰਾ ਭਾਰੀ ਜੁਰਮਾਨਾ ਜਿਹੜਾ ਆ ਉਹ ਰੱਖਿਆ ਗਿਆ ਆ। ਸੋ ਜੇ ਤੁਹਾਡੀ 1 ਜਨਵਰੀ ਤੋਂ ਚਾਲੂ ਨਹੀਂ ਜਿਹੜੀ ਹੋਣੀ, ਕਿਉਂਕਿ ਹੁਣ ਤਾਂ 1 ਜਨਵਰੀ ਤੋਂ ਕਿਸੇ ਵੀ ਹਾਲਤ ਵਿੱਚ ਚਾਲੂ ਨਹੀਂ ਹੋਣੀ, ਜਿਹੜੇ ਅੱਜ ਐਪਲੀਕੇਸ਼ਨ ਜੇ ਅੱਜ ਵੀ ਤੁਸੀਂ ਕਰਦੇ ਹੋ, ਬੀਤੇ ਜਿਹੜਾ ਆ ਫਰਾਈਡੇ ਲਾਸਟ ਡੇਟ ਜਿਹੜਾ ਉਹ ਲੰਘ ਗਈ ਆ, ਪਰ ਫਿਰ ਵੀ ਤੁਸੀਂ 1 ਫਰਵਰੀ ਤੋਂ ਜਿਹੜੀ ਆਪਣੀ ਆ ਉਹ ਇੰਸ਼ੋਰੈਂਸ ਆ ਉਹ ਚਾਲੂ ਕਰਵਾ ਸਕਦੇ ਹੋ। ਸੋ ਜ਼ਰੂਰ ਉਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰੋ। ਅਮਰੀਕਾ ਦੇ ਵਿੱਚ ਆਪਾਂ ਬਾਰ-ਬਾਰ ਦੱਸਦੇ ਹਾਂ, ਸਭ ਤੋਂ ਵੱਡਾ ਜਿਹੜਾ ਇੱਕ ਬੈਂਕਰਪਸੀ ਦਾ ਮੁੱਖ ਕਾਰਨ ਜਿਹੜੇ ਮੈਡੀਕਲ ਜਿਹੜੇ ਅਨਐਕਸਪੈਕਟਡ ਮੈਡੀਕਲ ਐਕਸਪੈਂਸਿਸ ਜਿਹੜੇ ਉਹ ਹੋ ਜਾਂਦੇ ਆ। ਕਈ ਵਾਰੀ $2-4 $5,000 ਵੀ ਐਕਸਟਰਾ ਜਿਹੜਾ ਲੱਗ ਜਾਂਦਾ, ਬੰਦੇ ਦੀ ਪਿੱਠ ਲੱਗ ਜਾਂਦੀ ਆ ਕਈ ਵਾਰੀ ਇੱਦਾਂ ਕਹਿੰਦਾ, ਕਿਉਂਕਿ ਉਹਨਾਂ ਟਾਈਮ ਜੇ ਕੋਈ ਬਿਮਾਰ ਹੋ ਜਾਵੇ ਜਾਂ ਕੁਛ ਹਾਦਸਾ ਹੋ ਜਾਵੇ ਤਾਂ ਉਹਨਾਂ ਚਿਰ ਕੰਮ 'ਤੇ ਵੀ ਨਹੀਂ ਜਿਹੜਾ ਬੰਦੇ ਨੇ ਜਾਣਾ, ਅਤੇ ਉਹਨਾਂ ਚਿਰ ਨਾਲ ਦੇ ਨਾਲ ਜਿਹੜੀ ਇੰਸ਼ੋਰੈਂਸ ਦਾ ਜਿਹੜਾ ਵਾਧੂ ਖਰਚਾ ਜਿਹੜਾ ਆ ਉਹ ਹੋਣਾ ਆ। ਹੁਣ ਰੀਸੈਂਟਲੀ ਹਰਜੋਤ ਸਿੰਘ ਜੀ ਜੇ ਆਪਾਂ ਉਦਾਹਰਨ ਦਈਏ, ਇੱਕ ਜਿਹੜੇ ਆਪਣੇ ਜਾਣਕਾਰ ਆ ਉਹਨਾਂ ਦੇ ਘਰ ਦੇ ਵਿੱਚ ਇੱਕ ਪ੍ਰੋਬਲਮ ਆ ਗਈ, ਅਤੇ ਉਹਦੀ ਇੰਸ਼ੋਰੈਂਸ ਜਿਹੜੀ ਉਹ ਲੈਪਸ ਹੋ ਚੁੱਕੀ ਹੋਈ ਸੀਗੀ, ਤੇ ਉਸ ਤੋਂ ਬਾਅਦ ਦੇ ਵਿੱਚ ਹਸਪਤਾਲ ਵਾਲੇ ਕਹਿੰਦੇ ਭਾਈ ਤੁਹਾਡਾ ਇਲਾਜ ਤਾਂ ਅਸੀਂ ਕਰ ਦਿੰਦੇ, ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਪਰ ਤੁਹਾਨੂੰ ਜਿਹੜਾ ਆ ਉਹ ਖਰਚਾ ਜਿਹੜਾ ਤੁਹਾਡੇ ਸਿਰ ਦੇ ਉੱਤੇ ਪਾਵਾਂਗੇ, ਸਾਰੇ ਦਾ ਸਾਰਾ ਬਿੱਲ ਜਿਹੜਾ ਤੁਹਾਨੂੰ ਦੇਣਾ ਪਊਗਾ। ਤੇ ਉਹਦੇ ਕਰਕੇ ਜਿਹੜੇ ਬਹੁਤ ਸ਼ਸ਼ੋਪਨ ਦੇ ਵਿੱਚ ਜਿਹੜੇ ਲੋਕ ਆ ਉਹ ਪੈ ਜਾਂਦੇ ਨੇ ਵੀ ਬਾਅਦ ਦੇ ਵਿੱਚ ਕਰੀਏ ਕੀ, ਕਿਉਂਕਿ ਸਭ ਨੂੰ ਪਤਾ ਆ ਵੀ ਅਮਰੀਕਾ ਦੇ ਵਿੱਚ ਇੱਕ ਸਰਜਰੀ ਜਿਹੜੀ ਕੋਰਸ ਆ ਉਹ $1000s ਦੇ ਉੱਤੇ ਆ, ਤੇ ਜੇ 1-2 ਦਿਨ ਵਿੱਚ ਨਾਲ ਹੋਰ ਰਹਿ ਗਏ ਤਾਂ ਬਿੱਲ ਹੋਰ ਵੀ ਜ਼ਿਆਦਾ ਜਿਹੜਾ ਉਹ ਵੱਡਾ ਹੋ ਜਾਂਦਾ ਆ। ਸੋ ਇੰਸ਼ੋਰੈਂਸ ਬਹੁਤ ਹੀ ਜ਼ਿਆਦਾ ਜਿਹੜੀ ਉਹ ਜ਼ਰੂਰੀ ਆ। ਇਹ ਬੰਦਾ ਕਈ ਵਾਰੀ ਸੋਚਦਾ ਵੀ ਮੈਂ ਜਵਾਨ ਆ, ਵੀ ਮੈਨੂੰ ਜਿਹੜਾ ਕੁਛ ਨਹੀਂ ਹੁੰਦਾ, ਇੱਦਾਂ ਚਲੋ ਚੰਗੀ ਗੱਲ ਆ, ਬੰਦੇ ਨੂੰ ਸੋਚਣਾ ਚਾਹੀਦਾ ਵੀ ਪੋਜ਼ੀਟਿਵ ਜਿਹੜਾ ਰਹਿਣਾ ਚਾਹੀਦਾ ਆ, ਪਰ ਮਾੜੇ ਸਮੇਂ ਦਾ ਜਿਹੜਾ ਉਹ ਪਤਾ ਨਹੀਂ ਹੁੰਦਾ, ਉਸ ਦੇ ਲਈ ਤੁਹਾਨੂੰ ਹਮੇਸ਼ਾ ਤਿਆਰ ਜਿਹੜਾ ਉਹ ਰਹਿਣਾ ਚਾਹੀਦਾ ਆ। ਚਾਹੇ ਐਮਰਜੈਂਸੀ ਪਲਾਨ ਹੀ ਲਓ, ਜਿਹੜੇ ਕੁਛ $, ਦਾ ਹੀ ਜਿਹੜਾ ਉਹ ਹੁੰਦਾ ਆ, ਉਹਦੇ ਨਾਲ ਘੱਟੋ ਘੱਟ ਅਜਿਹੇ ਮੌਕਿਆਂ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਜਿਹੜਾ ਆ ਉਹ ਫਾਈਨੈਂਸ਼ੀਅਲ ਬਰਡਨ ਤੋਂ ਜਿਹੜਾ ਉਹ ਬਚਾ ਸਕਦੇ ਆ। ਅਮਰੀਕਾ ਦੇ ਵਿੱਚ ਬਹੁਤ ਸਿਚੁਏਸ਼ਨ ਬੈਡ ਹੈਗੀ ਆ, ਜਿਹੜੀ ਆ ਖਾਸ ਕਰਕੇ ਮੈਡੀਕਲ ਐਕਸਪੈਂਸਿਸ ਦੀ। ਬਹੁਤ ਵਿਕਸਿਤ ਮੁਲਕਾਂ ਵਾਲਾ ਜਿਹੜਾ ਹਿਸਾਬ ਇੱਥੇ ਲੱਗਦਾ ਨਹੀਂ ਆ ਵੀ ਇੱਦਾਂ ਹੈਗਾ ਵੀ ਇੰਨਾ ਜ਼ਿਆਦਾ ਮਹਿੰਗਾ ਜਿਹੜਾ ਉਹ ਕਿਉਂ ਚੀਜ਼ ਹੈਗੀ ਆ, ਵੀ ਲੋਕੀ ਵਿਚਾਰੇ ਆ ਉਹ ਲਗਾਤਾਰ ਇਸ ਦੇ ਵਿੱਚ ਦਬਦੇ ਜਾ ਰਹੇ ਆ। ਪਰ ਫਿਰ ਵੀ ਇਹ ਜਿਹੜਾ ਇੱਕ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਅਫੋਰਡੇਬਲ ਹੈਲਥ ਕੇਅਰ ਆ, ਇਹ ਸਾਰਿਆਂ ਦੇ ਲਈ ਇੱਕ ਲਾਈਫ ਲਾਈਨ ਦੇ ਵਜੋਂ ਜਿਹੜਾ ਹੈਗਾ ਆ। ਸੋ ਜ਼ਰੂਰ ਸਾਰਿਆਂ ਨੂੰ ਇਹ ਕਰਾਉਣਾ ਚਾਹੀਦਾ। ਤੇ ਹੋਰ ਇਸ ਦੇ ਬਾਰੇ ਕੋਈ ਜਾਣਕਾਰੀ ਲਈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ 408 272 2500 ਦੇ ਉੱਤੇ, 4082722500 ਦੇ ਉੱਤੇ। ਤੇ ਹੁਣ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। R&H ਟਰੱਕਿੰਗ ਮਡੇਰਾ ਵਾਲੇ ਇਸ ਟਾਈਮ ਟੀਮ ਡਰਾਈਵਰਸ ਦੀ ਭਾਲ ਦੇ ਵਿੱਚ ਹਨ। ਇਹਨਾਂ ਦੇ ਡੈਡੀਕੇਟਿਡ ਲੋਡ ਫਲੋਰੀਡਾ ਤੇ ਜਾਰਜੀਆ ਦੇ ਹਨ। ਟੀਮ ਡਰਾਈਵਰਸ ਨੂੰ 53 ਸੈਂਟ 53 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਮਿਲਣਗੇ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਤੇ